USA ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 30 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਯੂਬ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਬੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ, ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਮੋਹਨ ਚੀਮਾ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੈਕਸਨ ਮਿਸੀਸਿਪੀ ਦੇ ਵਿੱਚ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਆ। ਉਸ ਸ਼ਹਿਰ ਦਾ ਜੋ ਮੇਨ ਵਾਟਰ ਟਰੀਟਮੈਂਟ ਫੈਸਿਲਿਟੀ ਹੈਗੀ ਆ, ਉਹ ਫੇਲ ਹੋ ਗਈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਫਲੱਡ ਆਏ ਸੀਗੇ। ਇਹਦੇ ਨਾਲ ਹੁਣ ਸਟੇਟ ਅਥਾਰਟੀਜ਼ ਨੂੰ 1,80,000 ਦੇ ਕਰੀਬ ਜੋ ਉੱਥੇ ਦੇ ਵਸਿੰਦੇ ਆ, ਉਹਨਾਂ ਨੂੰ ਕਿਸ ਤਰ੍ਹਾਂ ਪਾਣੀ ਪਹੁੰਚਾਇਆ ਜਾਊਗਾ, ਪੀਣ ਵਾਲਾ ਪਾਣੀ, ਇਹ ਇੱਕ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈਗੀ ਆ। ਉੱਥੇ ਦੇ ਗਵਰਨਰ ਮਿਸੀਸਿਪੀ ਦੇ ਟੇਟ ਰੀਵਜ਼, ਉਹਨਾਂ ਨੇ ਇਹ ਕਿਹਾ ਆ ਵੀ ਸਾਰੇ ਜਿੰਨੇ ਵੀ ਰੈਜ਼ੀਡੈਂਟਸ ਆ, ਸੇਫ ਰਹੋ ਤੇ ਪਾਣੀ ਨਾ ਪੀਓ ਜੋ ਵਾਟਰ ਟੈਪ ਦੇ ਵਿੱਚ ਆਉਂਦਾ ਹੈਗਾ। ਅਨਟ੍ਰੀਟਡ ਵਾਟਰ ਇਸ ਵੇਲੇ ਉੱਥੇ ਜਾ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ। ਸਟੇਟ ਐਕਸਪੈਕਟ ਕਰ ਰਹੀ ਆ ਨੈਸ਼ਨਲ ਗਾਰਡ ਨੂੰ ਕਾਲ ਕੀਤਾ ਜਾਵੇ ਤੇ ਨੈਸ਼ਨਲ ਗਾਰਡਸ ਵਾਲੇ ਜੋ ਡਰਿੰਕਿੰਗ ਵਾਟਰ ਤੇ ਨੌਨ ਡਰਿੰਕਿੰਗ ਵਾਟਰ ਦੋਨੋਂ ਹੀ ਉਹ ਡਿਲੀਵਰ ਕਰਨ। ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਜੈਕਸਨ ਮਿਸੀਸਿਪੀ ਚ ਵੀ ਕਾਫੀ ਪੰਜਾਬੀ ਰਹਿੰਦੇ ਹੈਗੇ ਆ। ਗੁਰਦੁਆਰਾ ਸਾਹਿਬ ਵੀ ਉੱਥੇ ਹੈਗਾ। ਜੇ ਲੋਕਲ ਕਿਸੇ ਸਰੋਤੇ ਨੂੰ ਇਹਦੇ ਬਾਰੇ ਪਤਾ ਹੋਇਆ ਕੀ ਅਪਡੇਟ ਆ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰਕੇ ਦੱਸ ਦਿਓ। ਪਰ ਇਹ ਕੁਝ ਥੋੜਾ ਸਮਾਂ ਪਹਿਲਾਂ ਹੀ ਮਿਸੀਸਿਪੀ ਦੇ ਜੋ ਗਵਰਨਰ ਆ, ਉਹਨਾਂ ਨੇ ਜੈਕਸਨ ਸ਼ਹਿਰ ਆ ਜੋ ਉੱਥੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ ਵੀ ਕੋਈ ਵੀ ਪਾਣੀ ਨਾ ਪੀਵੇ। ਇਸ ਸ਼ਹਿਰ 'ਚ 1,80,000 ਦੇ ਕਰੀਬ ਰੈਜ਼ੀਡੈਂਟਸ ਇਹਦੇ ਨਾਲ ਅਫੈਕਟ ਹੋਏ ਆ। ਜੇ ਕਿਤੇ ਬਾਹਲੀ ਐਮਰਜੈਂਸੀ ਆ ਤੇ ਕਹਿੰਦੇ ਭਈ ਪਾਣੀ ਨੂੰ ਤੱਤਾ ਕਰਕੇ, ਬੋਇਲ ਕਰਕੇ ਪਾਣੀ ਪੀ ਸਕਦੇ ਆ, ਉਹਨੂੰ ਯੂਜ਼ ਕਰ ਸਕਦੇ ਆ। ਪਰ ਜਿਹੜਾ ਪਾਣੀ ਆ ਹੁਣ ਨੈਸ਼ਨਲ ਗਾਰਡਸ ਵਾਲੇ ਉਹ ਡਿਲੀਵਰ ਕਰਨਗੇ। ਜੀ, ਉਹ ਵੀ ਕਰਟਿਸ ਵਾਟਰ ਟਰੀਟਮੈਂਟ ਪਲਾਂਟ ਆ, ਉਹਦੇ ਫੇਲ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਮੇਨ ਉੱਥੇ ਦੇ ਪੰਪ ਸੀਗੇ ਉਹ ਖਰਾਬ ਹੋ ਗਏ ਆ, ਰਿਪਲੇਸ ਕੀਤੇ ਆ ਸਮਾਲਰ ਬੈਕਅਪ ਪੰਪਸ ਦੇ ਨਾਲ। ਪਰ ਮੁਸ਼ਕਿਲ ਆ, ਅੰਡਰ ਸਟਾਫਿੰਗ ਵੀ ਆ ਤੇ ਸਿਚੁਏਸ਼ਨ ਨੂੰ ਇਸਨੇ ਹੋਰ ਮਾੜਾ ਕਰ ਦਿੱਤਾ ਆ। ਗਵਰਨਰ ਰੀਵਜ਼, ਉਹਨਾਂ ਨੇ ਸਮਹਾਓ ਜਿਹੜੇ ਮੇਅਰ ਆ ਚੌਕੇ ਐਂਟਰ ਲੁੰਬਾਂਬਵਾ, ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਦੋਸ਼ ਘੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਕਹਿੰਦੇ ਵੀ ਸਿਟੀ ਨੇ ਸਟੇਟ ਨੂੰ ਇਹ ਸਮੇਂ ਸੀਮਾ ਦੱਸਣ ਦੇ ਵਿੱਚ ਨਾਕਾਮਯਾਬ ਰਹੇ ਆ ਵੀ ਜਿਹੜਾ ਇਹ ਪਲਾਂਟ ਆ ਕਦੋਂ ਪ੍ਰੋਪਰ ਆਪਰੇਟਿੰਗ ਕੰਡੀਸ਼ਨ ਦੇ ਵਿੱਚ ਆਊਗਾ। ਪਿਛਲੇ ਸਾਲ ਹੀ ਇਹ ਜਿਹੜੇ ਮੇਅਰ ਆ ਦੂਜੀ ਆਪਣੀ ਟਰਮ ਦੇ ਲਈ ਜੇਤੂ ਜਿਹੜੇ ਉਹ ਸੀਗੇ। ਗਵਰਨਰ ਦੇ ਨਾਲ ਉਸ ਮੌਕੇ ਉਹ ਉੱਥੇ ਮੌਜੂਦ ਨਹੀਂ ਸੀਗੇ। ਪਿਛਲੇ ਕਈ ਸਾਲਾਂ ਤੋਂ ਇਸ ਦੀਆਂ ਮੁਸ਼ਕਿਲਾਂ ਜਿਹੜੀਆਂ ਹਰਜੋਤ ਸਿੰਘ ਜੀ ਚੱਲਦੀਆਂ ਜਿਹੜੀਆਂ ਉਹ ਆ ਰਹੀਆਂ ਆ।
ਯੂਐਸ ਦੀ ਜਿਹੜੀ EPA ਹੈਗੀ ਹੈ, এনवायरमेंटल ਪ੍ਰੋਟੈਕਸ਼ਨ ਏਜੰਸੀ ਦਾ ਐਡਮਿਨਿਸਟ੍ਰੇਟਰ ਮਾਈਕਲ ਰੀਗਨ, ਉਹਨਾਂ ਨੇ ਵੀ ਪਿਛਲੇ ਸਾਲ ਇਸ ਦਾ ਦੌਰਾ ਜਿਹੜਾ ਉਹ ਕੀਤਾ ਸੀਗਾ, ਤੇ ਉਸ ਦੇ ਚੀਜ਼ ਦੇ ਬਾਵਜੂਦ ਵੀ ਜਿਹੜੇ ਕੋਈ ਮੁਸ਼ਕਲਾਂ ਆ ਇਹ ਹੱਲ ਨਹੀਂ ਹੋਈਆਂ। ਸੋ ਇਸ ਦੇ ਉੱਤੇ ਇੱਕ ਸਟੱਡੀ ਜਿਹੜੀ ਹਰਜੋਤ ਸਿੰਘ ਜੀ ਕੀਤੀ ਗਈ ਸੀ 2019 ਦੇ ਵਿੱਚ, ਕਹਿੰਦੇ ਵੀ ਜੇ ਇਸ ਸਿਟੀ ਦੇ ਵਿੱਚ ਪਾਣੀ ਦਾ ਐਕਸੈਸ ਇਦਾਂ ਕੋਈ ਖਰਾਬ ਹੁੰਦਾ ਆ ਤਾਂ 2 ਮਿਲੀਅਨ ਅਮਰੀਕਨ ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਦੇ ਕੋਲ ਚੱਲਣ ਵਾਲਾ ਪਾਣੀ, ਪੀਣ ਵਾਲਾ ਪਾਣੀ ਆ ਉਹ ਨਹੀਂ ਜਿਹੜਾ ਉਹ ਹੋਵੇਗਾ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਆਪਾਂ ਨੂੰ ਹੁਣ ਸਾਹਮਣੇ ਹੀ ਨਜ਼ਰ ਆ ਰਹੀ ਹੈਗੀ ਆ। ਜੀ ਬਿਲਕੁਲ, ਕਾਫੀ ਵੱਡਾ ਇਹ ਇਸ਼ੂ ਹੈ ਇਸ ਵੇਲੇ। ਅਮਰੀਕਾ ਦੀ ਸਟੇਟ ਜੋ ਮਿਸੀਸਿਪੀ ਆ ਉਹਦੇ ਜੈਕਸਨ ਜੋ ਸ਼ਹਿਰ ਆ ਉਹਦੇ ਵਿੱਚ ਬਣਿਆ ਹੋਇਆ ਹੈਗਾ ਜੀ। ਤੇ ਅਗਲੀ ਖਬਰ ਵੱਲ ਚਲੀਏ, ਉਹ ਯੂਕਰੇਨ ਤੋਂ ਆ ਰਹੀ ਆ। US ਇਸ ਟਾਈਮ ਦੇ ਉੱਤੇ ਅਸੈਸ ਕਰ ਰਿਹਾ ਆ ਵੀ ਕਿਸ ਹਿਸਾਬ ਦੇ ਨਾਲ ਰਸ਼ੀਆ ਜੋ ਮੁਲਕ ਆ ਉਸ ਨੇ ਇਰਾਨੀਅਨ ਡਰੋਨਸ ਜੋ ਆਪਣੇ ਪੋਜੈਸ਼ਨ ਦੇ ਵਿੱਚ ਲਏ ਹੈਗੇ ਆ, ਤੇ ਉਹ ਉਹਨਾਂ ਨੂੰ ਯੂਕਰੇਨ ਦੀ ਬੈਟਲਫੀਲਡ ਦੇ ਵਿੱਚ ਯੂਜ਼ ਕਰ ਸਕਦਾ ਹੈਗਾ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ CNN ਨੂੰ ਵੀ ਇਹ ਜੋ ਡਰੋਨਸ ਹੈਗੇ ਆ ਇਹ ਪ੍ਰਸੀਜ਼ਨ ਗਾਈਡਡ ਮੁਨੀਸ਼ਨਸ ਨੂੰ ਕੈਪੇਬਲ ਹੈਗੇ ਆ ਲੈ ਕੇ ਜਾਣ ਦੇ ਲਈ, ਜੋ ਇਹ ਸਰਵੇਲੈਂਸ ਦੇ ਲਈ ਯੂਜ਼ ਕੀਤਾ ਜਾਂਦਾ ਹੈਗਾ। ਕਹਿੰਦੇ ਵੀ ਰਸ਼ੀਆ ਕੋਸ਼ਿਸ਼ ਕਰ ਰਿਹਾ 100 ਦੀ ਗਿਣਤੀ ਦੇ ਵਿੱਚ ਇਦਾਂ ਦੇ ਡਰੋਨਸ ਉਹ ਯੂਕਰੇਨ ਦੇ ਵਿੱਚ ਵਾੜ ਕੇ ਉੱਥੇ ਦਾ ਪੂਰਾ ਜਿਹੜਾ ਡਾਟਾ ਆ ਜਾਂ ਕੀ ਕੁਝ ਹੋ ਰਿਹਾ ਉਸ ਨੂੰ ਵਰਤੇ। ਸੋ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਵੀ ਕੰਟਰੀ ਦਾ ਜੋ ਡਿਫੈਂਸ ਸਿਸਟਮ ਆ ਉਹ ਆਪਾਂ ਪੂਰੀ ਤਰ੍ਹਾਂ ਇਸ ਨੂੰ ਚੇਜ਼ ਕਰੇਗਾ, ਅਸੀਂ ਸਰਵਾਈਵ ਕਰਾਂਗੇ, ਤੇ ਇਹ ਹੁਣ ਸਮਾਂ ਆ ਗਿਆ ਆ ਵੀ ਰਸ਼ੀਆ ਦੀ ਮਿਲਟਰੀ ਇੱਥੋਂ ਭੱਜ ਜਾਵੇ ਤੇ ਆਪਣੇ ਘਰ ਨੂੰ ਚਲੇ ਜਾਵੇ। ਜੀ ਬਿਲਕੁਲ। ਸੋ ਖਰਸਨ ਦੇ ਲਈ ਜਿਹੜੀ ਇਹ ਇਸ ਟਾਈਮ ਹਰਜੋਤ ਸਿੰਘ ਜੀ ਬੈਟਲ ਆ, ਲੜਾਈ ਆ, ਉਹ ਚੱਲ ਰਹੀ ਹੈਗੀ ਆ। ਯੂਕਰੇਨ ਦੀ ਸਦਰਨ ਮਿਲਟਰੀ ਕਮਾਂਡ ਦੇ ਸਪੋਕਸਪਰਸਨ ਆ, ਉਹਨਾਂ ਨੇ NBC ਦੇ ਨਾਲ ਗੱਲ ਕਰਦੇ ਹੋਏ ਕਿਹਾ ਆ ਵੀ ਕਈ ਥਾਵਾਂ ਤੋਂ ਰੂਸੀ ਫੌਜਾਂ ਆ ਉਹ ਵਾਪਸ ਨੂੰ ਜਿਹੜੀਆਂ ਉਹ ਜਾ ਰਹੀਆਂ ਨੇ। ਪਿਛਲੇ ਕਈ ਮਹੀਨਿਆਂ ਤੋਂ ਇਹ ਜਿਹੜਾ ਇਲਾਕਾ ਰੂਸ ਦੇ ਦੁਆਰਾ ਆਕੂਪਾਈ ਕੀਤਾ ਗਿਆ ਸੀਗਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਅਮਰੀਕੀ ਮਿਜ਼ਾਈਲ ਲਾਂਚਰਸ ਆ, ਉਹਨਾਂ ਦੇ ਨਕਲੀ ਚੀਜ਼ਾਂ ਜਿਹੜੀਆਂ ਉਹ ਬਣਾ ਕੇ ਇਸ ਟਾਈਮ ਰੂਸ ਜਦੋਂ ਹਮਲਾ ਕਰਦਾ ਆ ਉਹਨਾਂ ਨੂੰ ਭੁਲੇਖੇ ਦੇ ਵਿੱਚ ਪਾਇਆ ਜਾ ਰਿਹਾ ਹੈਗਾ ਆ। ਸੋ 2014 ਦੇ ਜਿਹੜੇ ਬਾਰਡਰ ਸੀਗੇ, ਰੂਸ ਨੇ ਜਦੋਂ ਕ੍ਰੀਮੀਆ ਨੂੰ ਆਪਣੇ ਕਬਜ਼ੇ ਅਧੀਨ ਲਿਆ ਸੀਗਾ ਇਸ ਸਾਲ ਦੇ ਵਿੱਚ, ਉੱਥੋਂ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਇਹ ਵਿਸ਼ਵਾਸ ਕਹਿੰਦਾ ਵੀ ਮੈਨੂੰ ਹੈ ਵੀ ਯੂਕਰੇਨ ਦੀਆਂ ਫੌਜਾਂ ਜਿਹੜੀਆਂ ਆ ਰੂਸ ਦੀਆਂ ਫੌਜਾਂ ਨੂੰ ਉਹਨਾਂ ਲੈਵਲ ਤੋਂ ਪਿੱਛੇ ਜਿਹੜਾ ਉਹ ਖਦੇੜ ਦੇਣਗੀਆਂ। ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਦੁਆਰਾ ਪਿਛਲੇ ਹਫ਼ਤੇ ਦੇ ਵਿੱਚ ਇੱਕ ਨਵੀਂ ਡਿਕਰੀ ਐਲਾਨੀ ਗਈ ਸੀ ਜਿਸ ਦੇ ਨਾਲ ਲੱਖ ਦੇ ਤਕਰੀਬਨ ਹੋਰ ਫੌਜੀ ਆ ਉਹ ਯੂਕਰੇਨ ਦੇ ਵਿੱਚ ਰੂਸ ਵੱਲੋਂ ਆਉਣਗੇ। ਉਧਰ IAEA ਨੇ ਜਿਹੜਾ ਨਿਊਕਲੀਅਰ ਪਲਾਂਟ ਹੈਗਾ ਆ ਜ਼ਾਪੋਰਜ਼ੀਆ ਉੱਥੇ ਜਾਣਾ ਆ, ਪਰ ਉਸ ਤੋਂ ਪਹਿਲਾਂ ਘਮਸਾਨ ਜਿਹੜਾ ਆ ਹੋਰ ਜ਼ਿਆਦਾ ਤੇਜ਼ ਹੁੰਦਾ ਜਾ ਰਿਹਾ ਆ। ਇਸ ਤੋਂ ਇਲਾਵਾ ਕਹਿੰਦੇ ਵੀ 180 ਤੋਂ ਵੱਧ ਜਿਹੜੀਆਂ ਯੂਕਰੇਨ ਦੇ ਵਿੱਚ ਸੱਭਿਆਚਾਰ ਦੇ ਨਾਲ ਸੰਬੰਧਿਤ ਥਾਵਾਂ ਸੀਗੀਆਂ, ਕਲਚਰਲ ਸਾਈਟ ਸੀਗੀਆਂ, ਉਹ ਵੀ ਕਈ ਤਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਤੇ ਕਈ ਜਿਹੜੀਆਂ ਆ ਪਾਰਸ਼ਲੀ ਡੈਮੇਜ ਹੋਈਆਂ ਆ। ਯੂਨੈਸਕੋ ਨੇ ਇਹ ਜਿਹੜੀ ਟੈਲੀ ਆ ਉਹ ਕੰਪਾਈਲ ਕੀਤੀ ਹੈਗੀ ਆ। ਜੀ ਅਗਲੀ ਖਬਰ ਆਪਾਂ ਓਰੇਗਨ ਵੱਲ ਚਲੀਏ। ਓਰੇਗਨ ਸਟੇਟ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਇਨਵੈਸਟੀਗੇਟਰਸ ਜੋ ਆ ਉਹ ਮੋਟਿਵ ਦੇਖ ਰਹੇ ਆ ਵੀ ਜੋ 20 ਸਾਲਾਂ ਦਾ ਸ਼ੂਟਰ ਸੀ ਉਸ ਨੇ ਓਰੇਗਨ ਦੇ ਗਰੋਸਰੀ ਸਟੋਰ ਦੇ ਵਿੱਚ ਗੋਲੀਆਂ ਚਲਾਈਆਂ ਐਤਵਾਰ ਰਾਤ ਨੂੰ, ਵੀ ਉਹਦਾ ਮੋਟਿਵ ਕੀ ਸੀਗਾ। ਪੁਲਿਸ ਸੇਫਵੇ ਦਾ ਜੋ ਸਟੋਰ ਆ ਵੈਂਡ ਓਰੇਗਨ ਦੇ ਵਿੱਚ ਵਿਦਿਨ ਮਿੰਟਸ ਦੇ ਵਿੱਚ ਉੱਥੇ ਚਲੇ ਗਈ ਜਦੋਂ 911 ਕਾਲਸ ਐਕਟਿਵ ਸ਼ੂਟਿੰਗ ਦੀਆਂ ਆਈਆਂ। ਸ਼ੂਟਰ ਕਹਿੰਦੇ ਸ਼ਾਪਿੰਗ ਸੈਂਟਰ ਦੇ ਵਿੱਚ AR-15 ਸਟਾਈਲ ਰਾਈਫਲ ਲੈ ਕੇ ਐਂਟਰ ਹੋਇਆ ਸੀ ਤੇ ਉਹਦੇ ਕੋਲ ਇੱਕ ਸ਼ਾਟਗਨ ਵੀ ਸੀ ਤੇ ਉਸਨੇ ਪਾਰਕਿੰਗ ਏਰੀਆ ਦੇ ਵਿੱਚ ਜੋ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਜਦੋਂ ਪੁਲਿਸ
ਸਟੋਰ ਦੇ ਵਿੱਚ ਰਸ਼ ਕਰਕੇ ਬੜੀ ਤੇ ਉਹਨੇ ਦੇਖਿਆ ਵੀ ਆਲਰੇਡੀ ਜਿਹੜਾ ਸ਼ੂਟਰ ਸੀ ਉਹ ਮਰ ਚੁੱਕਾ ਸੀ। ਇਹ ਵੀ ਹੋ ਸਕਦੇ ਆ ਕਹਿੰਦੇ ਵੀ ਸੈਲਫ ਇਨਫਲਿਕਟਡ ਗਨ ਸ਼ਾਟ ਦੇ ਨਾਲ ਉਹਦੀ ਮੌਤ ਹੋਈ ਹੋਵੇ। ਪੁਲਿਸ ਨੇ ਇਹ ਕਿਹਾ ਆ ਵੀ ਉਹਨਾਂ ਨੂੰ ਪਤਾ ਸੀ ਵੀ ਇਹ ਜੋ ਸ਼ੂਟਰ ਆ ਇਸ ਨੇ ਆਨਲਾਈਨ ਵੀ ਇਨਫੋਰਮੇਸ਼ਨ ਪੁੱਟ ਕੀਤੀ ਸੀ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸ਼ੂਟਿੰਗ ਕਰਨ ਜਾ ਰਿਹਾ ਹੈਗਾ। ਈਥਨ ਮਿਲਰ ਨਾਂ ਦਾ 20 ਸਾਲਾਂ ਦਾ ਇਸ ਮੁੰਡੇ ਨੇ ਇਹ ਕਤਲੋਗਾਰਤ ਨੂੰ ਜਿਹੜਾ ਉਹ ਅੰਜਾਮ ਦਿੱਤਾ। ਉੱਥੇ ਮੌਜੂਦ ਸੇਫਵੇ ਦਾ EMPLOYEE ਤੇ ਸਾਬਕਾ ਫੌਜੀ ਡੋਨਲਡ ਸਰਚ ਜੂਨੀਅਰ, ਜਿਸ ਨੇ ਇਸ ਮੁੰਡੇ ਨੂੰ ਡਿਸਆਰਮ ਕਰਨ ਦੀ, ਇਸ ਦੇ ਕੋਲੋਂ ਇਹ ਮਾਰੂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਆ। ਉਸੇ ਦੌਰਾਨ ਉਸ ਦੀ ਖੁਦ ਦੀ ਮੌਤ ਤਾਂ ਜਿਹੜੀ ਉਹ ਹੋਈ ਆ, ਪਰ ਪੁਲਿਸ ਆਖਦੀ ਆ ਵੀ ਉਸਨੇ ਕਈ ਜਾਨਾਂ ਇੱਦਾਂ ਕਰਦੇ ਬਚਾ ਲਈਆਂ ਆ। ਸੋ ਉਸ ਤੋਂ ਇਲਾਵਾ 84 ਸਾਲਾਂ ਦਾ ਇੱਕ ਹੋਰ ਬਜ਼ੁਰਗ ਆ ਇਸ ਸ਼ੂਟਿੰਗ ਦੇ ਵਿੱਚ ਮਾਰਿਆ ਗਿਆ ਆ। ਬਿਲਕੁਲ ਹਰਜੋਤ ਸਿੰਘ ਜੀ ਕਹਿੰਦੇ ਵੀ ਇਸਨੇ ਬਾਹਰ ਪਾਰਕਿੰਗ ਲੋਟ ਦੇ ਵਿੱਚੋਂ ਗੋਲੀ ਚਲਾਉਣੀ ਜਿਹੜੀ ਉਹ ਸ਼ੁਰੂ ਕੀਤੀ ਸੀਗੀ ਤੇ ਪ੍ਰੋਡਿਊਸ ਸੈਕਸ਼ਨ ਜਿੱਥੇ ਸਬਜ਼ੀ ਪਈ ਹੁੰਦੀ ਆ ਉੱਥੇ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਹੱਤਿਆ ਕਰ ਲਈ ਸੀ। ਰੀਸੈਂਟਲੀ ਬਹੁਤ ਸਾਰੀਆਂ ਜਿਹੜੀਆਂ ਸ਼ੂਟਿੰਗਸ ਆ ਉਹ ਦੇਖੀਆਂ ਗਈਆਂ ਆ। ਇੱਕ ਜਿਹੜੀ ਗਨਸ ਡਾਊਨ ਅਮਰੀਕਾ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜਿਹੜੀ ਕਿ ਚਾਹੁੰਦੀ ਆ ਵੀ ਗਨ ਕੰਟਰੋਲ ਹੋਰ ਵਧੇ। ਉਹ ਕਹਿੰਦੇ ਆ ਵੀ ਹੁਣ ਤੱਕ ਅਮਰੀਕਾ 'ਚ 448 ਅਜਿਹੇ ਇੰਸੀਡੈਂਟ ਹੋ ਚੁੱਕੇ ਨੇ ਜਿਨ੍ਹਾਂ 'ਚ 137 ਮੌਤਾਂ ਜਿਹੜੀਆਂ ਹੋਈਆਂ ਨੇ। ਇਹ 1 ਜਨਵਰੀ 2020 ਤੋਂ ਲੈ ਕੇ ਦੇ ਜਿਹੜੇ ਉਹ ਆંકੜੇ ਆ ਉਹਨਾਂ ਨੇ ਦੱਸੇ ਹੈਗੇ ਆ। ਸੋ ਬਫਲੋ ਦੇ ਵਿੱਚ ਵੀ ਇੱਕ ਗਰੋਸਰੀ ਸਟੋਰ 'ਚ ਹੋਇਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਬੋਲਡਰ ਕੋਲੋਰਾਡੋ ਦੇ ਵਿੱਚ ਕਿੰਗਸ ਸੁਪਰ ਗਰੋਸਰੀ ਸਟੋਰ ਦੇ ਵਿੱਚ ਹੋਈ ਸੀ। ਡੈਕਟਾਰ ਜਾਰਜੀਆ ਦੇ ਵਿੱਚ ਮੈਂਫਿਸ ਇਲਾਕੇ ਦੇ ਵਿੱਚ ਕਰੋਗਰ ਮਾਰਕੀਟ 'ਚ ਜਿਹੜੀ ਉਹ ਹੋਈ ਸੀ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਇਸ ਟਾਈਮ ਹਰਜੋਤ ਸਿੰਘ ਜੀ ਚਿੰਤਾਜਨਕ ਹਾਲਾਤ ਜਿਹੜੇ ਉਹ ਜ਼ਰੂਰ ਹੈਗੇ ਨੇ, ਕਿਉਂਕਿ ਇਹ ਬੰਦੇ ਕੁਛ ਅਜਿਹੇ ਨੇ ਜਿਹੜੇ ਜਾਣ ਬੁੱਝ ਕੇ ਮਾਸ ਸ਼ੂਟਿੰਗ ਕਰਨ ਦੇ ਲਈ ਜਿਹੜੇ ਉਹ ਆ ਰਹੇ ਨੇ। ਹਾਂ, ਕਿਸੇ ਦੀ ਆਪਸੀ ਹੋ ਰਹੀ ਆ ਇੱਕ ਦੂਜੇ ਦੇ ਉੱਤੇ ਚਲਾਈ, ਉਹ ਇੱਕ ਡਿਫਰੈਂਟ ਸਟੋਰੀ ਹੋ ਸਕਦੀ ਆ, ਪਰ ਇਹ ਜਾਣ ਬੁੱਝ ਕੇ ਲੋਕਾਂ ਨੂੰ ਮਾਰਨ ਦੀ ਫਿਰਾਕ ਦੇ ਵਿੱਚ ਆਮ ਲੋਕਾਂ ਨੂੰ, ਨਿਹੱਥੇ ਲੋਕਾਂ ਨੂੰ, ਨਿਰਦੋਸ਼ ਲੋਕਾਂ ਨੂੰ ਮਾਰਨ ਦੇ ਲਈ ਆ ਰਹੇ ਆ, ਉਸ ਦਾ ਇੱਕ ਬੜੀ ਚਿੰਤਾ ਆ। ਰੀਸੈਂਟਲੀ ਇੰਡੀਆਨਾ ਦੇ ਵਿੱਚ ਸ਼ੂਟਿੰਗ ਜਦੋਂ ਹੋ ਰਹੀ ਸੀ, ਉੱਥੇ ਇੱਕ ਮੁੰਡਾ ਜਿਸ ਦੇ ਕੋਲ ਉਹ ਹਥਿਆਰ ਦੇ ਨਾਲ ਲੈਸ ਸੀਗਾ, ਲਾਇਸੈਂਸੀ ਹਥਿਆਰ ਸੀਗਾ, ਉਸਨੇ ਉਸਨੂੰ ਮਾਰ ਕੇ ਉੱਥੇ ਹੀ ਮੁਕਾ ਦਿੱਤਾ ਸੀ। ਨਹੀਂ ਤਾਂ ਉਹ ਵੀ ਉੱਥੇ ਹੋਰ ਜ਼ਿਆਦਾ ਕੰਮ ਖਰਾਬ ਜਿਹੜਾ ਉਹ ਹੋ ਜਾਣਾ ਸੀਗਾ। ਸੋ ਇਹ ਵੀ ਜਿਹੜੀ ਹਰਜੋਤ ਸਿੰਘ ਜੀ, ਇਹ ਸਾਰੇ ਮਾਮਲਿਆਂ ਦੇ ਵਿੱਚ ਨਾ ਇੱਕ ਹੋਰ ਨਵੀਂ ਜਿਹੜੀ ਚਰਚਾ ਜਿਹੜੀ ਛਿੜ ਰਹੀ ਆ ਵੀ ਪੁਲਿਸ ਨੂੰ ਆਉਣ ਦੇ ਵਿੱਚ ਜ਼ਿਆਦਾ ਵਕਤ ਵੀ ਕਿਉਂ ਲੱਗ ਰਿਹਾ ਆ। 7 ਵਜੇ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਤੇ 7:04 ਤੇ 4 ਮਿੰਟ ਤੱਕ ਕੋਈ ਉੱਥੇ ਨਹੀਂ ਪਹੁੰਚ ਸਕਿਆ। ਪੁਲਿਸ ਵਾਲੇ ਜਿਹੜੇ ਆ 4 ਮਿੰਟਾਂ ਬਾਅਦ ਤਕਰੀਬਨ ਕਹਿੰਦੇ ਉੱਥੇ ਪਹੁੰਚੇ ਆ। ਸੇਮ ਥਿੰਗ ਆਪਾਂ ਯੂਵਾਲਡੇ ਦੇ ਵਿੱਚ ਵੀ ਜਿਹੜੀ ਉਹ ਦੇਖੀ ਸੀਗੀ ਵੀ ਉੱਥੇ ਪੁਲਿਸ ਵਾਲੇ ਤਾਂ ਪਹੁੰਚ ਕੇ ਵੀ ਘੰਟਾ ਜਿਹੜਾ ਉੱਥੇ ਬਾਹਰ ਬੈਠੇ ਰਹੇ, ਉਹਨਾਂ ਨੇ ਕਿੱਤਾ ਕਰਾਇਆ ਜਿਹੜਾ ਉਹ ਕੁਛ ਨਹੀਂ। ਅਜੇ ਕੁਛ ਬੱਚੇ, ਕੁਛ ਲੋਕ ਜਿਹੜੇ ਉਦੋਂ ਜੀਵਤ ਵੀ ਸੀਗੇ ਉਸ ਕਲਾਸਰੂਮ ਦੇ ਵਿੱਚ। ਸੋ ਇਹ ਇੱਕ ਜ਼ਰੂਰ ਸਟੱਡੀ ਦਾ, ਜਾਂਚ ਦਾ ਜਿਹੜਾ ਵਿਸ਼ਾ ਆ ਵੀ, ਤੇ ਕਿੱਦਾਂ ਇਹ ਰਿਐਕਸ਼ਨ ਟਾਈਮ ਜਿਹੜਾ ਉਹ ਤੇਜ਼ ਕੀਤਾ ਜਾਵੇ, ਕਿੱਦਾਂ ਜਲਦੀ ਜਿਹੜੇ ਆ ਲਾ ਇਨਫੋਰਸਮੈਂਟ ਵਾਲੇ ਉੱਥੇ ਪਹੁੰਚਣ, ਇਹ ਵੀ ਨਾਲ ਦੇ ਨਾਲ ਵੇਖਣ ਵਾਲੀ ਚਰਚਾ ਜਿਹੜੀ ਉਹ ਬਣ ਚੁੱਕੀ ਆ। ਜੀ, ਅਗਲੀ ਖਬਰ ਜਾਪਾਨ ਤੋਂ ਆ ਰਹੀ ਆ। ਫੂਕੂਸ਼ੀਮਾ ਆਪਣੇ ਸਾਰੇ ਸਰੋਤਿਆਂ ਨੂੰ ਯਾਦ ਹੋਊਗਾ, ਅੱਜ ਤੋਂ 11 ਸਾਲ ਪਹਿਲਾਂ ਫੂਕੂਸ਼ੀਮਾ ਡਿਆਚੀ ਨਿਊਕਲੀਅਰ ਪਾਵਰ ਪਲਾਂਟ ਉਹ ਜਿਹੜਾ ਪੂਰੀ ਤਰ੍ਹਾਂ ਤਹਿ-ਨਹਿ ਹੋ ਗਿਆ ਸੀ, ਜਿਸ ਟਾਈਮ ਦੇ ਉੱਤੇ 9.0 ਦਾ ਮੈਗਨੀਚਿਊਡ 9.0 ਮੈਗਨੀਚਿਊਡ ਦਾ ਭੂਚਾਲ ਉੱਥੇ ਆਇਆ ਸੀ ਮਾਰਚ 11, 2011 ਨੂੰ। ਤੇ ਉਸ ਤੋਂ ਬਾਅਦ ਸੁਨਾਮੀ ਆਈ ਬਹੁਤ ਵੱਡੀ, ਜਿਹਦੇ ਨਾਲ ਨਿਊਕਲੀਅਰ ਮੈਲਟਡਾਊਨ ਇਸ ਪਾਵਰ ਪਲਾਂਟ ਤੇ ਹੋ ਗਿਆ। ਦੁਨੀਆ ਦਾ ਸਭ ਤੋਂ ਵਰਸਟ ਨਿਊਕਲੀਅਰ ਡਿਜ਼ਾਸਟਰ ਸੀ ਜੇ ਚਰਨੋਬਲ ਜਿਹੜਾ ਡਿਜ਼ਾਸਟਰ ਹੋਇਆ ਸੀ 1986 ਦੇ ਵਿੱਚ। ਉਸ ਤੋਂ ਬਾਅਦ ਬਹੁਤ ਸਾਰੇ ਟਾਊਨ ਕਹਿੰਦੇ ਪਈ ਗੋਸਟ ਟਾਊਨ ਬਣ ਗਏ, ਕਿਉਂਕਿ ਲੋਕ ਉੱਥੋਂ ਲੋਕਾਂ ਨੂੰ ਮੂਵ ਹੋਣਾ ਪਿਆ। 3 ਲੱਖ ਦੇ ਕਰੀਬ ਲੋਕ ਇਸ ਨਿਊਕਲੀਅਰ ਪਲਾਂਟ ਦੇ ਲਾਗੇ-ਛਾਗੇ ਰਹਿੰਦੇ ਸੀ ਤੇ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੇ ਆਪ ਵੋਲੰਟੀਅਰਲੀ ਮੂਵ ਹੋ ਗਏ ਸੀ। ਹੁਣ ਉਹ ਸ਼ਹਿਰ ਦੁਬਾਰਾ ਓਪਨ ਹੋ ਗਏ ਤੇ ਉਹਨਾਂ ਨੇ, ਜਾਪਾਨ ਦੀ ਜੋ ਸਰਕਾਰ ਆ, ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਜੇ ਤੁਸੀਂ ਇਸ ਏਰੀਏ ਦੇ ਵਿੱਚ ਵਾਪਸ ਮੁੜ ਕੇ ਆ ਕੇ ਬਸਣਾ ਚਾਹੁੰਦੇ ਆ
ਤੇ ਤੁਸੀਂ ਵਾਪਸ ਆ ਸਕਦੇ ਆ। ਸੋ ਅੱਜ ਉਹਨਾਂ ਨੇ ਇਹ ਮੁੜ ਕੇ ਜੋ ਸ਼ਹਿਰ ਸੀ ਇਸ ਫੁਕੂਸ਼ੀਮਾ ਡਾਇਚੀ ਨਿਊਕਲੀਅਰ ਪਲਾਂਟ ਦੇ ਲਾਗੇ ਛਾਗੇ ਉਹਨਾਂ ਨੂੰ ਓਪਨ ਕੀਤਾ ਹੈਗਾ। ਜੀ ਬਿਲਕੁਲ, ਬਹੁਤ ਭਿਆਨਕ ਜਿਹੜਾ ਹਰਜੋਤ ਸਿੰਘ ਜੀ ਉਹ ਭੂਚਾਲ ਸੀਗਾ। ਸਥਿਤੀ ਜਿਹੜੀ ਆ ਕਾਫੀ ਮਾੜੀ ਰਹੀ ਆ ਤੇ ਪਤਾ ਨਹੀਂ ਉੱਥੇ ਪੁਨਰ ਵਾਸ ਜਿਹੜਾ ਉਹ ਹੋ ਸਕੇਗਾ ਕਿ ਨਹੀਂ, ਉਹ ਦੇਖਣ ਵਾਲੀ ਗੱਲ ਹੋਊਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ ਬੇ ਏਰੀਏ ਦੇ ਵਿੱਚ ਇੱਕ ਟਮਾਟਰਾਂ ਦਾ ਜਿਹੜਾ ਟਰੱਕ ਆ ਉਹ ਉਲਟ ਗਿਆ। ਉਸ ਤੋਂ ਬਾਅਦ ਦੇ ਵਿੱਚ ਕਾਫੀ ਸਮਾਂ ਜਿਹੜਾ ਆ ਉਹ ਲੱਗ ਗਿਆ ਇਸ ਨੂੰ ਠੀਕ ਕਰਦਿਆਂ। ਇਹ ਇੱਕ ਕ੍ਰੈਸ਼ ਜਿਹੜਾ ਉੱਥੇ ਹੋਇਆ ਸੀ ਇੰਟਰਸਟੇਟ 80 ਦੇ ਉੱਤੇ, ਇਹ ਘਟਨਾ ਜਿਹੜੀ ਉਹ ਵਾਪਰੀ ਆ ਜਿਹਦੇ ਕਰਕੇ ਟ੍ਰੈਫਿਕ ਕਹਿੰਦੇ ਪੂਰੀ ਤਰ੍ਹਾਂ ਰੁਕ ਗਿਆ। ਇਸ ਮਾਮਲੇ ਦੇ ਵਿੱਚ ਕਹਿੰਦੇ ਆ ਵੀ ਕੁਝ ਲੋਕ ਵੀ ਫੱਟੜ ਦੱਸੇ ਜਾਂਦੇ ਨੇ। 3 ਤੋਂ 4 ਜਾਣੇ ਜਿਹੜੇ ਉਹ ਫੱਟੜ ਹੋਏ ਨੇ। ਇੱਕ ਦੀ ਤਾਂ ਲੱਤ ਹੀ ਜਿਹੜੀ ਐਕਸੀਡੈਂਟ ਦੇ ਵਿੱਚ ਟੁੱਟ ਗਈ ਆ। ਸੋ 7 ਕਾਰ ਕ੍ਰੈਸ਼ ਜਿਹੜੀਆਂ ਹੋਈਆਂ ਉੱਥੇ ਤੇ ਵਿੱਚੇ ਹੀ ਨਾਲ ਜਿਹੜਾ ਇਹ ਟਰੱਕ ਵਾਲਾ ਵੀ ਸੀਗਾ ਜਿਸ ਦੇ ਵਿੱਚ 1.5 ਲੱਖ ਟਮਾਟਰ ਕਹਿੰਦੇ ਆ ਵੀ ਉੱਥੇ ਆ ਗਿਆ। ਸੋ ਕਹਿੰਦੇ ਵੀ 2-2 ਫੁੱਟ ਰੈੱਡ ਸੌਸ ਦਾ ਸਮੁੰਦਰ ਜਿਹੜਾ ਕਹਿ ਲਓ ਵੀ ਉਹਨੇ ਥਾਂ ਦੇ ਉੱਤੇ ਬਣ ਗਿਆ। 200 ਫੁੱਟ ਜਿਹੜਾ ਫਰੀਵੇ ਸੀਗਾ ਉਹ ਪੂਰੀ ਤਰ੍ਹਾਂ ਟਮਾਟਰਾਂ ਦੀ ਚਟਣੀ ਇੱਕ ਹਿਸਾਬ ਦੇ ਨਾਲ ਉਸ ਦੇ ਵਿੱਚ ਹੋ ਗਈ ਆ। ਸੋ ਇਹ ਹੁਣ ਟਮਾਟਰਾਂ ਦਾ ਹੀ ਸੀਜ਼ਨ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ। ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਮੁਲਕ ਦੇ 90% ਟੋਮੈਟੋਜ਼ ਜਿਹੜੇ ਆ ਉਹ ਪ੍ਰੋਸੈਸ ਜਿਹੜੇ ਉਹ ਕੀਤੇ ਜਾਂਦੇ ਆ ਤੇ ਦੁਨੀਆ ਦੇ 50% ਜਿਹੜੇ ਟਮਾਟਰਾਂ ਦੀ ਪ੍ਰੋਸੈਸਿੰਗ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਉਹ ਹੁੰਦੀ ਆ। ਸੋ ਇਹ ਟਰੱਕ ਦੇ ਉਲਟਣ ਦੇ ਨਾਲ, ਐਕਸੀਡੈਂਟ ਹੋਣ ਦੇ ਨਾਲ ਕਾਫੀ ਆਮ ਲੋਕਾਂ ਨੂੰ ਜਿਹੜਾ ਉੱਥੇ ਪ੍ਰਭਾਵਿਤ ਹੋਣਾ ਪਿਆ ਟ੍ਰੈਫਿਕ ਦੇ ਕੋਲੋਂ। ਜੀ ਸੋ ਬਿਲਕੁਲ ਪੂਰੇ ਦਾ ਪੂਰਾ ਹਾਈਵੇ ਜਿਹੜਾ ਆ ਉਹ ਲਾਲ ਰੰਗ ਚ ਰੰਗਿਆ ਗਿਆ ਸੀ। ਵੈਕਾਵਿਲ ਦੇ ਲਾਗੇ ਹਾਈਵੇ 80 ਦੇ ਉੱਤੇ ਇਹ ਐਕਸੀਡੈਂਟ ਹੋਇਆ, ਸੈਨ ਫਰਾਂਸਿਸਕੋ ਤੇ ਸੈਕਰਾਮੈਂਟੋ ਦੇ ਵਿਚਾਲੇ। ਤੇ ਉਹਦੇ ਨਾਲ ਕਾਫੀ ਸਮਾਂ ਟ੍ਰੈਫਿਕ ਬੰਦ ਵੀ ਰਿਹਾ। ਅੱਜ ਕੱਲ੍ਹ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਸੈਂਟਰਲ ਵੈਲੀ 'ਚ ਜਾਂ ਇੱਧਰ ਯੂਬਾ ਕਾਉਂਟੀ, ਸਟਰ ਕਾਉਂਟੀ ਵਾਲੇ ਏਰੀਏ 'ਚ, ਸਲੀਨਸ ਵਾਲੇ ਏਰੀਏ 'ਚ ਜਾਓਗੇ ਤੇ ਬੜੇ ਟਰੱਕ ਟਮਾਟਰਾਂ ਦੇ ਭਰੇ ਹੋਏ ਤੁਸੀਂ ਆਮ ਦੇਖ ਸਕਦੇ ਹੈਗੇ ਆ। ਜੀ ਬਹੁਤ ਜ਼ਿਆਦਾ ਟਮਾਟਰਾਂ ਦੇ ਟਰੱਕ ਅੱਜ ਕੱਲ੍ਹ ਜਿਹੜੇ ਟਮਾਟਰ ਕਲੈਕਟ ਕਰਕੇ ਜਿਹੜੇ ਪ੍ਰੋਸੈਸਿੰਗ ਪਲਾਂਟਸ ਆ ਉਹਨਾਂ ਦੇ ਲਿਜਾ ਰਹੇ ਹੈਗੇ ਆ। ਜਾ ਰਹੇ ਆ ਬਿਲਕੁਲ। ਤੇ ਹਰਜੋਤ ਸਿੰਘ ਜੀ ਆਪਾਂ ਇੱਕ ਬ੍ਰੇਕ ਵੀ ਜਿਹੜੀ ਉਹ ਲੈਣੀ ਆ। ਬ੍ਰੇਕ ਤੋਂ ਬਾਅਦ ਸਟਾਕ ਮਾਰਕੀਟ ਦੇ ਕੋਈ ਹਾਲਾਤ ਬਹੁਤੇ ਚੰਗੇ ਨਹੀਂ ਆ, ਉਸ ਦੇ ਉੱਤੇ ਜ਼ਿਕਰ ਕਰਾਂਗੇ। ਤੇ ਪਾਕਿਸਤਾਨ ਦੇ ਵਿੱਚ ਜੋ ਹੜ੍ਹਾਂ ਦੀ ਮਾਰ ਇਸ ਟਾਈਮ ਆਈ ਪਈ ਆ, ਕੀ ਲੇਟੈਸਟ ਅਪਡੇਟਸ ਆ ਉਸ ਦੇ ਨਾਲ ਆਪਾਂ ਜਾਣੂ ਕਰਵਾਉਂਦੇ ਆ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤੇ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਅਜੇ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚਲੀਏ। ਰਾਜ ਕਰਮਵੀਰ ਸਿੰਘ ਜੀ, ਪਿਛਲੇ ਕੁਝ ਦਿਨਾਂ 'ਚ ਅਸੀਂ ਵਾਰ-ਵਾਰ ਅਨਾਉਂਸ ਕੀਤਾ ਸੀ ਵੀ ਆਪਣਾ ਇੱਕ ਪੰਜਾਬੀ ਨੌਜਵਾਨ ਮੁੰਡਾ ਗੁਰਪਮਾਨ ਰੋਜ਼ਵਿਲ ਤੋਂ ਮਿਸਿੰਗ ਆ। ਉਸ ਦੀ ਜਿਹੜੀ ਕਾਰ ਸੀ ਉਹ ਲਾਸ ਐਂਜਲਸ ਏਅਰਪੋਰਟ ਤੋਂ ਮਿਲੀ ਸੀ ਤੇ ਅੱਜ ਇੱਕ ਖੁਸ਼ੀ ਦੀ ਖਬਰ ਆਈ ਹੈ, ਕਹਿੰਦੇ ਵੀ 10 ਦਿਨਾਂ ਬਾਅਦ ਉਹ ਨਿਊਯਾਰਕ ਦੇ ਵਿੱਚ ਲੱਭਿਆ ਹੈ ਤੇ ਬੜਾ ਰਾਜੀ ਖੁਸ਼ੀ ਆਪਣੇ ਪਰਿਵਾਰ ਦੇ ਕੋਲ ਆ ਤੇ ਵਾਪਸ ਉਹ ਹੁਣ ਰੋਜ਼ਵਿਲ ਆ ਜਾਏਗਾ। ਸੋ ਇਹ ਲੇਟੈਸਟ ਖਬਰ ਆ ਰਹੀ ਆ, ਜੋ ਪੰਜਾਬੀ ਮੁੰਡਾ ਨੌਜਵਾਨ ਆਪਣਾ ਰੋਜ਼ਵਿਲ ਤੋਂ ਗੁਰਪਮਾਨ ਗਵਾਚ ਗਿਆ ਸੀ ਗੁਰਪਿਆਰ ਜੀ ਜੀ, ਤੇ ਉਹ ਲੱਭ ਗਿਆ ਤੇ ਪਰਿਵਾਰ ਦੇ ਕੋਲ ਆ ਨਿਊਯਾਰਕ ਦੇ ਵਿੱਚ ਤੇ ਹੁਣ ਉਹ ਫਿਰ ਰੋਜ਼ਵਿਲ ਪਹੁੰਚ ਜਾਏਗਾ। ਜੀ ਬਿਲਕੁਲ। ਪਹਿਲੋਂ ਜਦੋਂ ਤੁਸੀਂ ਦੱਸਿਆ ਵੀ ਗੁਰਪਿਆਰ ਮਾਨ ਇਹ ਲਾਪਤਾ ਸੀਗਾ, ਪਤਾ ਨਹੀਂ ਸੀ ਲੱਗ ਰਿਹਾ, ਫਿਰ ਦੇਖਿਆ ਗਿਆ JFK
에ਅਰਪੋਰਟ ਦੇ ਉੱਤੇ ਜਿਹੜਾ ਉਹ ਦੇਖਿਆ ਗਿਆ ਸੀਗਾ। ਸੋ ਮੇਰੇ ਕੋਲ ਤਾਂ ਇੱਥੋਂ ਤੱਕ ਖਬਰ ਸੀ, ਸੋ ਹੋਪਫੁਲੀ ਜਿੱਦਾਂ ਤੁਸੀਂ ਦੱਸਿਆ ਵੀ ਇਹ ਅਪਡੇਟ ਅੱਗੇ ਤੱਕ ਆ ਗਈ ਆ ਵੀ ਉਹ ਪਰਿਵਾਰ ਨੂੰ ਜਿਹੜਾ ਉਹ ਮਿਲ ਗਿਆ ਹੋਊਗਾ। ਜੀ ਇਹ ਤੇ ਲੇਟੈਸਟ ਆ ਗਈ ਅਪਡੇਟ। ਜੀ ਚਲੋ ਬਹੁਤ ਚੰਗੀ ਗੱਲ ਆ ਜੀ। ਇਹ ਚਿਰ ਦਾ ਜਿਹੜਾ ਉਹ ਮਿਸਿੰਗ ਸੀਗਾ, ਚੰਗੀ ਗੱਲ ਹੋਈ ਆ। ਮੁਸ਼ਕਿਲਾਂ ਦੇ ਵਿੱਚ ਪਾ ਜਾਂਦਾ, ਹੁਣ ਇਹ ਨਹੀਂ ਪਤਾ ਵੀ ਕਿਉਂ ਚਲਾ ਗਿਆ, ਅਚਾਨਕ ਚਲਾ ਗਿਆ, ਕਿਵੇਂ ਹੋਇਆ। ਤੇ ਐਟਲੀਸਟ ਇਹ ਆ ਵੀ ਹੁਣ ਜੇ ਪਰਿਵਾਰ ਦੇ ਨਾਲ ਉਹ ਰਾਬਤਾ ਦੇ ਵਿੱਚ ਹੈਗਾ ਤਾਂ ਪਰਿਵਾਰ ਨੂੰ ਵੀ ਥੋੜਾ ਹਰਜੋਤ ਸਿੰਘ ਜੀ ਚੈਨ ਜਿਹੜਾ ਇਸ ਬਾਬਤ ਮਿਲਦਾ ਜੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਪਾਕਿਸਤਾਨ ਦੇ ਵਿੱਚ ਜਿਹੜੇ ਫਲੱਡਾਂ ਦੇ ਕਰਕੇ, ਹੜ੍ਹਾਂ ਦੇ ਕਰਕੇ ਬਹੁਤ ਵੱਡੀ ਮੁਸ਼ਕਲ ਜਿਹੜੀ ਆ ਉਹ ਆਉਣ ਪਈ ਹੈਗੀ ਆ। ਕਹਿੰਦੇ ਵੀ 1/3 ਪਾਕਿਸਤਾਨ ਇਸ ਟਾਈਮ ਪਾਣੀ ਦੇ ਅੰਡਰ ਆ। 1100 ਤੋਂ ਵੱਧ ਮੌਤਾਂ ਜਿਹੜੀਆਂ ਆ ਇਹਨਾਂ ਹੜ੍ਹਾਂ ਦੇ ਕਰਕੇ ਆ ਚੁੱਕੀਆਂ। ਅਪ੍ਰੈਲ ਮਹੀਨੇ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਹੀ ਪਾਕਿਸਤਾਨ ਦੇ ਇਲਾਕਿਆਂ ਦੇ ਵਿੱਚ 60 ਡਿਗਰੀ ਸੈਲਸੀਅਸ ਤਾਪਮਾਨ ਤੱਕ ਗਰਮੀ ਦਾ ਦੌਰ ਜਿਹੜਾ ਆ ਉਹ ਚਲਾ ਗਿਆ ਸੀਗਾ। ਤੇ ਅੱਜ ਉਸ ਤੋਂ ਕੁਝ ਮਹੀਨਿਆਂ ਬਾਅਦ ਜਿਹੜਾ ਮੌਨਸੂਨ ਆਇਆ ਆ, ਤਾਂ ਕਹਿੰਦੇ ਵੀ ਮੌਨਸੂਨ ਔਨ ਸਟੀਰੋਇਡ ਹਿਸਾਬ ਦੇ ਨਾਲ ਆਇਆ ਵੀ ਇੰਨਾ ਜ਼ਿਆਦਾ ਮੀਂਹ ਜਿਹੜਾ ਉਹ ਪੈ ਰਿਹਾ ਆ। 2010 ਦੇ ਵਿੱਚ ਵੀ ਪਾਕਿਸਤਾਨ 'ਚ ਬਹੁਤ ਭਿਆਨਕ ਹੜ੍ਹ ਜਿਹੜੇ ਉਹ ਆਏ ਸੀ। ਉਸ ਦੌਰਾਨ 2000 ਲੋਕ ਮਰ ਗਏ ਸੀਗੇ। ਵੀਡੀਓ ਮੈਸੇਜ ਜਿਹੜੇ ਮਿਸਟਰ ਗੁਆਟਰਸ ਹੈਗੇ ਆ UN ਦੇ ਚੀਫ ਸਕੱਤਰ, ਉਹਨਾਂ ਨੇ ਇੱਕ ਵੀਡੀਓ ਮੈਸੇਜ ਦੇ ਦਿੰਦੇ ਹੋਏ ਕਿਹਾ ਵੀ ਇਹ ਕਲਾਈਮੇਟ ਕ੍ਰਾਈਸਿਸ ਹੌਟਸਪੌਟ ਇਸ ਟਾਈਮ ਬਣ ਚੁੱਕਾ ਹੈਗਾ ਆ। ਕਹਿੰਦੇ ਵੀ ਇਹੋ ਜਿਹੇ ਥਾਵਾਂ ਦੇ ਉੱਤੇ ਲੋਕਾਂ ਦੇ ਮਰਨ ਦਾ ਖਦਸ਼ਾ 15 ਗੁਣਾ ਵੱਧ ਹੁੰਦਾ ਆ ਬਾਕੀ ਆਮ ਥਾਵਾਂ ਦੇ ਉੱਤੇ। ਸੋ ਬਹੁਤ ਭਿਆਨਕ ਜਿਹੜੀ ਸਥਿਤੀ ਆ ਉਹ ਇਸ ਟਾਈਮ ਬਣੀ ਪਈ ਆ। 162 ਮਿਲੀਅਨ ਡਾਲਰਸ ਦੀ ਜਿਹੜੀ ਮਦਦ ਆ ਉਹਨਾਂ ਨੂੰ ਦੇਣ ਦਾ ਜਿਹੜਾ ਲਾਂਚ ਆ ਉੱਥੇ ਕਰ ਰਹੇ ਸੀ। ਲੱਖਾਂ ਹੀ ਲੋਕ ਇਸ ਟਾਈਮ ਘਰੋਂ ਬੇਘਰ ਹੋ ਰਹੇ ਆ। ਜਿਨ੍ਹਾਂ ਨੇ ਵੀਡੀਓ ਤਸਵੀਰਾਂ ਜਾਂ ਉਹ ਦੇਖੀਆਂ ਆ ਉਹ ਦੇਖ ਸਕਦੇ ਆ ਵੀ ਘਰਾਂ ਦੇ ਘਰ ਤੇ ਪੁੱਲ ਵਗੈਰਾ ਉਹ ਸਭ ਕੁਛ ਇਹਨਾਂ ਹੜ੍ਹਾਂ ਦੇ ਪਾਣੀਆਂ ਦੇ ਵਿੱਚ ਰੁੜਦੇ ਜਾ ਰਹੇ ਆ। ਨਾਲ ਹੀ ਉਹਨਾਂ 'ਚ ਇਨਸਾਨ, ਪਸ਼ੂ, ਡੰਗਰ, ਇਹ ਵੀ ਸਾਰਾ ਕੁਛ ਉਸ ਦਾ ਵੀ ਭਾਰੀ ਨੁਕਸਾਨ ਜਿਹੜਾ ਉਹ ਹੋ ਰਿਹਾ ਆ। ਹੜ੍ਹਾਂ ਤੋਂ ਬਾਅਦ 'ਚ ਜਿਹੜਾ ਪਾਣੀ ਖੜਦਾ ਆ, ਜਦੋਂ ਪਾਣੀ ਆ ਰਿਹਾ ਆ ਇੰਨੀ ਤੇਜ਼ੀ ਦੇ ਨਾਲ, ਤਾਂ ਇਹ ਤਾਂ ਓਬਵੀਅਸ ਹੀ ਗੱਲ ਆ, ਉਦੋਂ ਸਥਿਤੀ ਮਾੜੀ ਹੁੰਦੀ ਆ। ਪਰ ਜਦੋਂ ਪਾਣੀ ਖੜਾ ਰਹਿ ਜਾਂਦਾ ਹੈ ਉਸ ਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਉਹ ਪੈਦਾ ਹੁੰਦੀਆਂ ਆ। ਸੋ ਇੱਕ ਬਹੁਤ ਵੱਡਾ ਇੱਕ ਚੈਲੰਜ ਜਿਹੜਾ ਇਸ ਟਾਈਮ ਸਾਹਮਣੇ ਦੱਸਿਆ ਜਾਂਦਾ ਆ। ਇੰਡਸਟਰੀਅਲ ਐਰਾ ਤੋਂ ਲੈ ਕੇ ਹੁਣ ਤੱਕ ਸਾਇੰਸਦਾਨ ਇਹ ਕਹਿੰਦੇ ਨੇ 1.2 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਉਹ ਵੱਧ ਚੁੱਕਾ ਆ। ਆਪਾਂ ਕੱਲ ਵੀ ਸ਼ਾਇਦ ਹਰਜੋਤ ਸਿੰਘ ਜੀ ਇਸੇ ਬਾਬਤ ਕਲਾਈਮੇਟ ਚੇਂਜ ਦੀ ਵੀ ਗੱਲ ਕਰ ਰਹੇ ਸੀਗੇ ਵੀ ਸਥਿਤੀ ਤਾਂ ਇੱਥੇ ਤੱਕ ਪਹੁੰਚ ਚੁੱਕੀ ਹੈ। ਜੇ ਅੱਜ ਇਹ ਸਾਰਾ ਕੁਛ ਕੰਮ ਬੰਦ ਵੀ ਕਰ ਦਈਏ ਤਾਂ ਆਉਣ ਵਾਲੇ ਕਈ ਚਿਰ ਤੱਕ ਇਹ ਸਥਿਤੀ ਕਾਬੂ 'ਚ ਆਉਣ ਨੂੰ ਸਮਾਂ ਲੱਗੂਗਾ। ਪਰ ਆਪਾਂ ਕੰਮ ਤਾਂ ਚਲੋ ਉਹ ਵਾਲੇ ਜੋ ਚੱਲ ਰਹੇ ਆ ਉਹਨਾਂ ਨੂੰ ਬੰਦ ਨਹੀਂ ਕਰ ਰਹੇ। ਸਸਟੇਨੇਬਿਲਿਟੀ ਕਿੱਦਾਂ ਲੈ ਕੇ ਆਉਣੀ ਆ, ਇਹ ਇਸ ਟਾਈਮ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਚੈਲੰਜ ਆ ਉਹ ਬਣਦਾ ਜਾ ਰਿਹਾ ਆ। ਕਿੰਨਾ ਕੁ ਚਿਰ ਤੁਸੀਂ ਇਸ ਤੋਂ ਮੁਨਕਰ ਹੁੰਦੇ ਰਹੋਗੇ, ਇਹ ਕੰਮ ਮੁਸ਼ਕਲ ਹੀ ਜਿਹੜਾ ਉਹ ਰਹਿਣਾ ਆ। ਜਿਹੜੇ ਥਾਵਾਂ ਦੇ ਉੱਤੇ ਹੁਣ ਤੁਸੀਂ ਰਹਿ ਰਹੇ ਆ, ਹੁਣ ਸਤੰਬਰ ਮਹੀਨੇ ਦੇ ਵਿੱਚ ਹਰਜੋਤ ਸਿੰਘ ਜੀ ਕੱਲ੍ਹ ਪਰਸੋਂ ਨੂੰ ਸਤੰਬਰ ਆ ਜਾਣਾ ਆ। ਤੁਸੀਂ ਦੇਖ ਲਓ ਵੀ 100 ਡਿਗਰੀ ਤੋਂ ਉੱਤੇ ਤਾਪਮਾਨ ਇੱਕ ਹਫ਼ਤੇ ਦੇ ਲਈ ਪਹਿਲੇ ਵੀਕ 'ਚ ਜਿਹੜਾ ਉਹ ਰਹਿਣ ਵਾਲਾ ਹੈ। ਤੇ ਅੱਗੇ ਵੀ ਪਤਾ ਨਹੀਂ ਕਿੰਨੀ ਹੀਟ ਵੇਵ ਹੋਰ ਚੱਲਣੀ ਆ। ਨਹੀਂ ਤਾਂ ਸਤੰਬਰ ਅਗਸਤ ਮਹੀਨੇ ਦੇ ਐਂਡ ਤੱਕ ਇੱਦਾਂ ਦੀਆਂ ਤਾਪਮਾਨ ਜਿਹੜੇ ਇੱਥੇ ਸੈਂਟਰਲ ਵੈਲੀ ਜਾਂ ਸਦਰਨ ਕੈਲੀਫੋਰਨੀਆ 'ਚ ਘੱਟ ਸੁਣੀਦੇ ਸੀਗੇ। ਸੋ ਸਥਿਤੀ ਚੌਂਸ਼ ਫੇਰੇ ਮਾੜੀ ਆ। ਪਰ ਪਾਕਿਸਤਾਨ ਦੇ ਵਿੱਚ ਇਸ ਟਾਈਮ ਇਹਨਾਂ ਹੜ੍ਹਾਂ ਦੇ ਕਰਕੇ ਕਾਫੀ ਹਾਲਾਤ ਮਾੜੇ ਜਿਹੜੇ ਉਹ ਬਣੇ ਪਏ ਹੈਗੇ ਨੇ। ਜੀ ਬਿਲਕੁਲ, ਪਾਕਿਸਤਾਨ ਦੇ ਲੋਕਾਂ ਨੇ ਰਵੀ ਸਿੰਘ ਖਾਲਸਾ ਏਡ ਨੂੰ ਵੀ ਗੁਹਾਰ ਲਾਈ ਆ ਸਾਡੇ ਇੱਥੇ ਆ ਕੇ ਹੈਲਪ ਕਰੋ। ਤੇ ਕਿਉਂਕਿ ਉੱਥੇ ਤਾਂ ਲੋਕਾਂ ਨੂੰ ਹੁਣ ਖਾਣ ਪੀਣ ਦੇ ਲਈ ਵੀ ਜਿਹੜੇ ਆ ਪੈਸੇ ਮਿਲਣੇ ਬੜੇ ਔਖੇ, ਖਾਣ ਪੀਣ ਲਈ ਕੋਈ ਸਮਾਨ ਹੀ ਨਹੀਂ ਮਿਲ ਰਿਹਾ ਹੈਗਾ। ਬਹੁਤ ਬੁਰਾ ਹਾਲ ਆ ਪਾਕਿਸਤਾਨ ਦੇ ਵਿੱਚ। ਅਗਲੀ ਖਬਰ ਵੱਲ ਚਲੀਏ, ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਵਿੱਚ ਇੱਕ ਸੈਨੀ ਗੋਮੇਜ਼ ਨਾਮ ਦੀ ਬੀਬੀ ਨੂੰ FBI ਨੇ ਅਰੈਸਟ ਕੀਤਾ ਆ। ਕਹਿੰਦੇ ਵੀ ਉਹ ਸੈਕਸ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਸੀ ਤੇ ਉਸ ਦੇ ਹੰਡਰਡਸ ਆਫ ਵਿਕਟਮ ਹੋਣਗੇ। 1600 ਤੋਂ ਵੱਧ ਆਨਲਾਈਨ ਐਡਵਰਟਾਈਜ਼ਮੈਂਟਸ ਇਹ ਚਲਾਉਂਦੀ ਸੀ। ਕਈ ਵਾਰੀ ਲੋਕਾਂ ਨੂੰ ਭਰਮਾਉਂਦੀ ਸੀ ਵੀ ਤੁਹਾਨੂੰ ਜੌਬ ਲੱਭ ਕੇ ਦਿੰਦੇ ਆ, ਤੇ ਬਾਅਦ ਦੇ ਵਿੱਚ ਉਹਨਾਂ ਤੋਂ ਪ੍ਰੋਸਟੀਟਿਊਸ਼ਨ ਕਰਾਉਂਦੀ ਸੀ। ਪਿਛਲੇ 10 ਸਾਲਾਂ ਤੋਂ ਇਹ ਕੰਮ ਚੱਲ ਰਿਹਾ ਹੈਗਾ ਆ। ਅਥਾਰਟੀਜ਼ ਨੇ ਗੋਮੇਜ਼ ਦੀ
ਫੋਟੋ ਹੁਣ ਜੋ ਆ ਉਹ ਰਿਲੀਜ਼ ਕੀਤੀ ਹੈਗੀ ਆ, ਤੇ ਨਾਲ ਦੀ ਨਾਲ ਜੋ ਉਹਦੇ ਹੋਰ ਡਿਫਰੈਂਟ ਨਾਮ ਉਹ ਵਰਤਦੀ ਆ, ਕੈਰੋਲੀਨਾ, ਜਸੈਨੀ, ਪਿਗੋਰੋ, ਇਹ ਸਾਰੇ ਜਿਹੜੇ ਆ ਤੇ ਬਿਜ਼ਨਸ ਨਾਮ ਚੀਕਾਸ ਐਕਸਪ੍ਰੈਸ ਕਰਕੇ ਰੱਖਿਆ ਹੈ। ਇਹਦੇ ਸੰਬੰਧ ਦੇ ਵਿੱਚ FBI ਨੇ ਕਿਹਾ ਆ ਵੀ ਜੇ ਕਿਸੇ ਨੂੰ ਇਹਦੇ ਬਾਰੇ ਪਤਾ ਚੱਲੇ ਤੇ FBI ਨੂੰ ਕੰਟੈਕਟ ਕੀਤਾ ਜਾਵੇ। ਜੀ ਜੀ। ਇੱਕ ਜਿਹੜੇ ਆਪਣੇ ਸਰੋਤਿਆਂ ਨੇ ਪੁੱਛ ਰਹੇ ਸੀਗੇ, ਕਈਆਂ ਦੀ ਕਾਲ ਆ ਕੇ ਪੁੱਛੀ ਵੀ ਜਿਹੜਾ ਫਾਰਮ ਬਿੱਲ ਵਰਕਰਸ 3 ਹਫ਼ਤੇ ਦੇ ਲਈ ਤੁਰ ਕੇ ਗਏ, ਉਸ ਤੋਂ ਬਾਅਦ ਦੇ ਵਿੱਚ ਗਵਰਨਰ ਨੂੰ ਕਿਹਾ ਸੀਗਾ ਸਾਈਨ ਕਰਨ ਨੂੰ, ਉਹਦਾ ਕੀ ਬਣਿਆ? ਉਸ ਬਿੱਲ ਦੇ ਉੱਤੇ ਗਵਰਨਰ ਨੇ ਸਾਈਨ ਕਰਨ ਤੋਂ ਨਾ ਕਰ ਦਿੱਤੀ ਸੀਗੀ, ਪਰ ਬੀਤੇ ਦਿਨਾਂ ਦੇ ਵਿੱਚ ਉਸ ਦੇ ਵਿੱਚ ਕੁਝ ਹੋਰ ਅਮੈਂਡਮੈਂਟਸ ਜਿਹੜੀਆਂ ਉਹ ਕੀਤੀਆਂ ਗਈਆਂ ਆ। ਕੱਲ ਹੀ ਜਿਸ ਦਿਨ ਉੱਥੇ ਪਹੁੰਚੇ ਸੀ ਸੈਨੇਟ ਫਲੋਰ ਦੇ ਉੱਤੇ, ਬਿੱਲ ਜਿਹੜਾ ਉਸ ਤੋਂ ਪਹਿਲਾਂ ਉਹਨਾਂ ਨੇ ਚੇਂਜ ਜਿਹੜਾ ਉਹ ਕੀਤਾ ਸੀਗਾ, ਤੇ ਅੱਜ ਜਿਹੜਾ ਦੇਖਿਆ ਗਿਆ ਵੀ ਅਮੈਂਡਡ ਬਿੱਲ ਇੱਕ ਵਾਰੀ ਫਿਰ ਪਾਸ ਹੋ ਗਿਆ। ਹੁਣ ਦੇਖਦੇ ਹਾਂ ਵੀ ਗਵਰਨਰ ਕੀ ਇਸ ਅਮੈਂਡਡ ਬਿੱਲ ਦੇ ਉੱਤੇ ਦੁਬਾਰਾ ਸਾਈਨ ਕਰਦੇ ਆ ਜਾਂ ਨਹੀਂ। ਪਿਛਲੀ ਵਾਰੀ ਉਹਨਾਂ ਨੇ ਜਿਹੜੇ ਆ ਇਹ ਕਹਿੰਦੇ ਵੀ ਹੈ ਤਾਂ ਅਸੀਂ ਤੁਹਾਡੇ ਹੱਕ ਦੇ ਵਿੱਚ ਹੀ, ਪਰ ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਇਹ ਜਿਹੜੀਆਂ ਯੂਨੀਅਨ ਦੀਆਂ ਇਲੈਕਸ਼ਨਾਂ ਦੀ ਮੰਗ ਹੋ ਰਹੀ ਆ, ਉਸ ਨੂੰ ਲੈ ਕੇ ਉਹ ਜਿਹੜਾ ਪ੍ਰੋਸੀਜਰ ਆ, ਉਹ ਪ੍ਰੋਸੈਸ ਆ, ਉਹ ਅਨਟੈਸਟਡ ਆ। ਸੋ ਉਸ ਦੇ ਵਿੱਚ ਉਹ ਦੂਸਰੇ ਪ੍ਰੋਸੈਸ ਨੂੰ ਐਡ ਕਰਨਾ ਚਾਹੁੰਦੇ ਆ, ਜਿਹੜਾ ਕਿ ਇਲੈਕਸ਼ਨ ਨੂੰ ਲੈ ਕੇ ਕਹਿੰਦੇ ਆ ਵੀ ਮਜ਼ਬੂਤ ਹੋਵੇ। ਸੋ ਇਹ ਹੁਣ ਜਿਹੜੇ ਚੇਂਜਸ ਤੋਂ ਬਾਅਦ ਦੇ ਵਿੱਚ ਦੇਖਣਾ ਹੋਊਗਾ ਵੀ ਗਵਰਨਰ ਨਿਊਸਮ ਸਾਈਨ ਕਰਦੇ ਆ ਕਿ ਨਹੀਂ। ਇਹਨਾਂ ਦੀ ਜਿਹੜਾ UFW ਆ, ਯੂਨਾਈਟਿਡ ਫਾਰਮ ਵਰਕਰਸ ਵਾਲੇ, ਜਿਨ੍ਹਾਂ ਨੇ ਇਹ ਪੂਰਾ ਮਾਰਚ ਕੀਤਾ ਸੀਗਾ, ਉਸ ਨੂੰ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਚੱਲੀ ਹੈ ਗਵਰਨਰ ਦੇ ਨਾਲ, ਤੇ ਕੁਝ ਅਮੈਂਡਮੈਂਟਸ, ਕੁਝ ਸੋਧਾਂ ਜਿਹੜੀਆਂ ਆ ਇਸ ਦੇ ਵਿੱਚ ਹੋਈਆਂ ਨੇ। ਸੋ ਆਪਾਂ ਵੈਸੇ ਅਪਡੇਟ ਉਸ ਦਿਨ ਵੀ ਕਰਤਾ ਸੀ, ਸ਼ਾਮ ਦੀਆਂ ਖਬਰਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਹੁੰਦੇ ਆ 5:40 ਦੇ ਉੱਤੇ, ਸੋਮਵਾਰ ਤੋਂ ਸ਼ੁੱਕਰਵਾਰ, ਅਪਡੇਟ ਕੈਲੀਫੋਰਨੀਆ, ਉਸ ਦੇ ਵਿੱਚ ਵੀ ਕੀਤਾ ਸੀ। ਕਈ ਵਾਰੀ ਤੁਸੀਂ ਮਿਸ ਜਿਹੜੇ ਉਹ ਕਰ ਜਾਂਦੇ ਆ, ਪਰ ਆਪਾਂ ਅਪਡੇਟਸ ਇਸ ਨੂੰ ਲੈ ਕੇ ਕਰ ਦਿੱਤੀਆਂ ਸੀ। ਸੋ ਹੁਣ ਲੇਟੈਸਟ ਅਪਡੇਟ ਇਹ ਆ ਵੀ ਇਸ ਦੇ ਵਿੱਚ ਦੁਬਾਰਾ ਅਮੈਂਡਮੈਂਟ ਜਿਹੜੀਆਂ ਉਹ ਹੋਈਆਂ ਨੇ, ਤੇ ਹੁਣ ਦੇਖਦੇ ਆ ਵੀ ਗਵਰਨਰ ਇਸ ਦੇ ਉੱਤੇ ਹਾਮੀ ਭਰਦੇ ਆ ਕਿ ਨਹੀਂ। ਸੈਨੇਟ ਦੇ ਵਿੱਚੋਂ ਤੇ ਅਸੈਂਬਲੀ ਦੋਨਾਂ ਦੇ ਵਿੱਚੋਂ, ਜਿਹੜੀ ਸਟੇਟ ਸੈਨੇਟ ਤੇ ਜਿਹੜੀ ਸਟੇਟ ਅਸੈਂਬਲੀ, ਉਹਨਾਂ ਦੋਨਾਂ ਚੋਂ ਅਮੈਂਡਡ ਬਿੱਲ ਜਿਹੜਾ ਉਹ ਪਾਸ ਹੋ ਚੁੱਕਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਟਾਕਸ ਨੂੰ ਲੈ ਕੇ, ਸਟਾਕਸ ਲਗਾਤਾਰ ਤੀਸਰੇ ਦਿਨ ਨੈਗੇਟਿਵ ਥਾਂ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਆਲਰੇਡੀ ਜਦੋਂ ਹੁਣ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ 266 ਪੁਆਇੰਟ ਗਿਰਿਆ ਪਿਆ ਆ। ਇਹ 9:45 ਵਜੇ ਦਾ ਵਕਤ ਹੈਗਾ ਆ, ਅੱਜ ਮੰਗਲਵਾਰ ਦਾ ਸਵੇਰ ਦਾ, ਕੈਲੀਫੋਰਨੀਆ ਦੇ ਹਿਸਾਬ ਦੇ ਨਾਲ। ਸੋ ਤਕਰੀਬਨ 300 ਪੁਆਇੰਟ ਦੇ ਜਿਹੜਾ ਥੱਲੇ 292 ਦੇ ਉੱਤੇ ਜਿਹੜਾ ਉਹ ਨੈਗੇਟਿਵ ਦੇ ਵਿੱਚ ਜਾ ਚੁੱਕਾ ਹੈ। ਇਸੇ ਤਰੀਕੇ ਨਾਲ ਨੈਸਡੈਕ ਵੀ ਨੈਗੇਟਿਵ 168 100 ਪੁਆਇੰਟ ਜਿਹੜੀ ਉਹ ਥੱਲੇ ਜਾ ਚੁੱਕੀ ਆ। ਸੋ ਇਹ ਕਿੰਨਾ ਕੁ ਚਿਰ ਇਹ ਰਹੂਗਾ, ਇਹ ਦੇਖਣ ਵਾਲੀ ਗੱਲ ਰਹੂਗੀ। ਸਟਾਕ ਮਾਰਕੀਟ ਵਾਲੇ ਤਾਂ ਚਲੋ, ਸਟਾਕ ਮਾਰਕੀਟ ਕੀ ਸਾਰੇ ਪਾਸੇ ਹੀ ਚੀਜ਼ਾਂ ਨੂੰ ਲੈ ਕੇ ਸਥਿਤੀ ਜਿਹੜੀ ਆ ਉਹ ਡਾਵਾਂਡੋਲ ਬਣੀ ਪਈ ਹੈਗੀ ਆ। ਬਹੁਤ ਵਾਰੀ ਆਪਾਂ ਚਿਰ ਤੋਂ ਜਿਹੜਾ ਦੱਸਦੇ ਆ ਰਹੇ ਆ, ਰਿਸੈਸ਼ਨ ਦਾ, ਇਨਫਲੇਸ਼ਨ ਦਾ ਖਤਰਾ ਜਿਹੜਾ ਆ ਉਹ ਚੱਲ ਰਿਹਾ ਆ, ਬਰਾਬਰ ਲਗਾਤਾਰ ਚੱਲ ਰਿਹਾ ਆ, ਤੇ ਉਹ ਆਪਣਾ ਹੌਲੀ ਹੌਲੀ ਰੰਗ ਦਿਖਾਉਣਾ ਇਹਨਾਂ ਮਾਮਲਿਆਂ ਦੇ ਵਿੱਚ ਸ਼ੁਰੂ ਕਰ ਰਿਹਾ ਆ। ਫੈਡ ਨੇ ਕਿਹਾ ਵੀ ਭਾਈ ਅਸੀਂ ਹੁਣ ਲੀਨੀਅੰਸੀ ਜਿਹੜੀ ਉਹ ਨਹੀਂ ਵਰਤਣੀ। ਜਰੋਮ ਪਾਵਲ ਨੇ ਬੀਤੇ ਦਿਨਾਂ ਦੇ ਵਿੱਚ ਕਿਹਾ ਸੀਗਾ। ਉਸ ਤੋਂ ਬਾਅਦ ਦੇ ਵਿੱਚ ਸਟਾਕ ਮਾਰਕੀਟ ਦੇ ਵਿੱਚ ਇਨਵੈਸਟਰਸ ਦਾ ਭਰੋਸਾ ਥੋੜਾ ਜਿਹਾ ਹੋਰ ਡਿੱਗਾ। 1000 ਪੁਆਇੰਟ, 150 ਪੁਆਇੰਟ, ਅੱਜ 300 ਪੁਆਇੰਟ ਤਕਰੀਬਨ ਜਿਹੜਾ ਉਹ ਥੱਲੇ ਨੂੰ ਚੱਲ ਰਿਹਾ ਹੈਗਾ ਆ। ਸੋ ਓਵਰਆਲ ਸਟਾਕਸ ਦੇ ਵਿੱਚ ਜਿਹੜੀ ਸਥਿਤੀ ਇਦਾਂ ਦੀ ਆ। ਉਧਰ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ, ਆਪਾਂ ਇਕਨੋਮੀ ਦੀ ਵੀ ਜੇ ਗੱਲ ਕਰਦੇ ਜਾਈਏ ਤਾਂ ਜੌਬ ਓਪਨਿੰਗਸ ਰਿਕਾਰਡ ਤੋੜ ਇਸ ਟਾਈਮ ਹੋ ਚੁੱਕੀਆਂ ਆ। ਸੋ ਇਹ ਬੜਾ ਲੋਕਾਂ ਦੇ ਵਿੱਚ ਬੜਾ ਭੰਬਲ ਭੂਸਾ। ਕਹਿੰਦੇ ਯਾਰ ਇੱਕ ਪਾਸੇ ਗੱਲਾਂ ਹੁੰਦੀਆਂ ਰਿਸੈਸ਼ਨ ਦੀਆਂ, ਦੂਜੇ ਪਾਸੇ ਖਬਰ ਆ ਜਾਂਦੀ ਆ ਵੀ 11.2 ਮਿਲੀਅਨ ਜੌਬਸ ਓਪਨਿੰਗ ਇਸ ਟਾਈਮ ਅਮਰੀਕਾ 'ਚ ਅਵੇਲੇਬਲ ਨੇ। ਤਕਰੀਬਨ ਕਹਿ ਲਓ ਵੀ ਇੱਕ ਜਾਣੇ ਦੇ ਲਈ 2 ਜੌਬਸ ਅਵੇਲੇਬਲ ਹੈਗੀਆਂ ਨੇ। ਜਿੰਨੇ ਵੀ ਅਵੇਲੇਬਲ ਵਰਕਰਸ ਇਸ ਟਾਈਮ ਅਨਇੰਪਲੋਇਡ ਜੇ ਆਪਾਂ ਗਿਣੀਏ, ਜਿਹੜੇ ਕਹਿ ਲਓ ਵੀ ਜਿਨ੍ਹਾਂ ਨੇ ਦੱਸਿਆ ਵੀ ਅਸੀਂ ਅਨਇੰਪਲੋਇਮੈਂਟ ਆ, ਉਹਨਾਂ ਆંકੜਿਆਂ ਦੇ ਨਾਲ ਦੇਖਿਆ ਜਾਵੇ। ਫੈਕਟ ਸੈਟ ਇੱਕ ਕੰਪਨੀ ਆ, ਉਹਨਾਂ ਨੇ ਐਸਟੀਮੇਟ ਕੀਤਾ ਸੀਗਾ ਵੀ 10.3 ਮਿਲੀਅਨ ਜੌਬਸ ਜਿਹੜੀਆਂ ਹੋਣਗੀਆਂ, ਪਰ ਜਿਹੜੀਆਂ ਰੀਸੈਂਟ ਜੌਬ ਪੋਜੀਸ਼ਨਸ ਆ ਜੁਲਾਈ ਮਹੀਨੇ ਦੇ ਵਿੱਚ 11.2 ਮਿਲੀਅਨ ਜਿਹੜੀਆਂ ਉਹ ਬਣੀਆਂ ਨੇ। ਸੋ ਟੋਟਲ ਪੂਲ ਆਫ ਅਵੇਲੇਬਲ ਵਰਕਰਸ 5.67 ਮਿਲੀਅਨ ਜੁਲਾਈ ਮਹੀਨੇ ਦੇ ਵਿੱਚ ਸੀਗੀਆਂ। ਸੋ ਨੀਅਰਲੀ 1 ਮਿਲੀਅਨ ਹੋਰ ਨਵੀਆਂ ਜੌਬ ਓਪਨਿੰਗਸ ਆਈਆਂ ਆ। ਜੌਬ ਮਾਰਕੀਟ ਰੈੱਡ ਹੌਟ ਆ, ਇਨਫਲੇਸ਼ਨ ਰੈੱਡ ਹੌਟ ਆ,
ਰਿਸੈਸ਼ਨ ਆ ਰਿਹਾ ਆ, ਇੰਟਰਸਟ ਰੇਟ ਤਾਂ ਨੂੰ ਜਾ ਰਿਹਾ ਆ। ਇਹ ਖਿਚੜੀ ਪਤਾ ਨਹੀਂ ਅਜਿਹੀ ਕਿਹੜੀ ਭੁੱਜ ਰਹੀ ਆ, ਕੀ ਜਿਹੜਾ ਇੱਥੇ ਬਣ ਰਿਹਾ ਆ, ਇਹ ਪਟਾਕਾ ਪੈਣਾ ਆ, ਠੀਕ ਰਹਿਣਾ ਆ, ਜਾਂ ਇਦਾਂ ਹੀ ਡਾਵਾਂਡੋਲ ਭੰਬਲ ਭੂਸੇ ਵਾਲੀ ਸਥਿਤੀ ਬਣੀ ਰਹੂਗੀ। ਇਸ ਦੇ ਬਾਰੇ ਕਿਸੇ ਵੀ ਮਾਹਰ ਦੇ ਕੋਲ ਕੋਈ ਬਹੁਤਾ ਜਵਾਬ ਨਹੀਂ ਆ। ਹਰ ਇੱਕ ਜਣਾ ਆਪੋ ਆਪਣੀਆਂ ਜਿਹੜੀਆਂ ਉਹ ਦੱਸ ਰਿਹਾ ਵੀ ਆਹ ਵੀ ਹੋ ਸਕਦਾ, ਉਹ ਵੀ ਹੋ ਸਕਦਾ, ਪਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਕੌਣ ਕੀ ਕੀ ਕਹਿ ਰਿਹਾ ਆ ਤੇ ਕੀ ਆંકੜੇ ਜਿਹੜੇ ਇਸ ਟਾਈਮ ਹੈਗੇ ਨੇ। ਇਸ ਨੂੰ ਕਿਸ ਤਰੀਕੇ ਦੇ ਨਾਲ ਲੈਣਾ ਆ ਤੁਸੀਂ, ਉਹ ਹੁਣ ਆਪਣੀ ਸਾਰਿਆਂ ਦੀ ਜਿਹੜੀ ਉਸ ਸਮਝ ਦੇ ਉੱਤੇ ਆ ਜੀ। ਤੇ ਜੇ ਆਪਾਂ ਦੂਸਰੇ ਪਾਸੇ ਹੁਣ ਲੇ ਆਫ ਦੀ ਗੱਲ ਕਰਦੀ ਜਾਈਏ, ਰੀਅਲ ਸਟੇਟ ਤੇ ਮਾਰਗੇਜ ਇੰਡਸਟਰੀ ਦਾ ਬਹੁਤ ਬੁਰਾ ਹਾਲ ਹੈ ਇਸ ਟਾਈਮ। ਸਨ 2007 ਦੇ ਵਿੱਚ ਜਿਹੜੇ ਲੋਕ ਪੁਰਾਣੇ ਰਹਿੰਦੇ ਆ ਉਹਨਾਂ ਨੂੰ ਪਤਾ ਵੀ ਕਹਿੰਦੇ ਵੀ ਮਾਰਗੇਜ 'ਚ 86,126 ਜੌਬਸ ਕੱਟ ਹੋਈਆਂ ਸੀ ਸਨ 2007 'ਚ। ਉਹ ਤੋਂ ਅਗਲੇ ਸਾਲ ਫਿਰ ਰੈਸੈਸ਼ਨ ਆਉਣਾ ਸ਼ੁਰੂ ਹੋ ਗਿਆ ਸੀ। ਇਸ ਵਾਰੀ ਇਹਨਾਂ ਨੰਬਰਾਂ ਤੋਂ ਕਿਤੇ ਵੱਧ ਲੋਕ ਲੇ ਆਫ ਹੋ ਚੁੱਕੇ ਆ। ਬਹੁਤ ਸਾਰੇ ਛੋਟੇ ਮਾਰਗੇਜ ਬ੍ਰੋਕਰ ਆਪਣੇ ਆਫਿਸ ਬੰਦ ਕਰਕੇ ਚਲੇ ਗਏ ਹੈਗੇ ਆ। ਵੱਡੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਜਿਨ੍ਹਾਂ ਦੀਆਂ ਤੁਸੀਂ ਐਡਸ ਹਰ ਰੋਜ਼ ਸੁਣਦੇ ਸੀ, ਉਹਨਾਂ ਨੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਲੇ ਆਫ ਕਰ ਦਿੱਤੇ ਆ। ਲੋਨ ਡੀਪੂ ਨੇ 4800 ਦੇ ਕਰੀਬ ਆਪਣੀਆਂ ਜੌਬਸ ਕੈਂਸਲ ਕੀਤੀਆਂ ਹੈਗੀਆਂ, ਜੌਬਸ ਕੱਟ ਕਰ ਦਿੱਤੀਆਂ ਆ। ਚੇਜ਼ ਬੈਂਕ ਨੇ 1000 ਤੋਂ ਵੱਧ ਕੱਟ ਕੀਤੀਆਂ। ਇਸੇ ਤਰ੍ਹਾਂ ਵੈਲਸ ਫਾਰਗੋ ਨੇ ਨੰਬਰ ਨਹੀਂ ਦੱਸਿਆ, ਪਰ ਉਹਨਾਂ ਨੇ ਕਾਫੀ ਵੱਡਾ ਨੰਬਰ ਉਹਨਾਂ ਦੇ ਜਿਹੜੀਆਂ ਮਾਰਗੇਜ ਵਾਲੀ ਉਹਨਾਂ ਦੀ ਜਿਹੜੀ ਡਿਪਾਰਟਮੈਂਟ ਆ ਉਹਦੇ ਵਿੱਚ ਜੌਬਸ ਕੱਟ ਕੀਤੀਆਂ ਹੈਗੀਆਂ। ਬੈਟਰ ਮਾਰਗੇਜ ਨੇ 6000 ਦੇ ਕਰੀਬ ਜੌਬਸ ਕੱਟ ਕੀਤੀਆਂ ਹੈਗੀਆਂ। ਕਾਫੀ ਵੱਡਾ ਜਿਹੜਾ ਉਹਨਾਂ ਦਾ ਸਟਾਫ ਆ ਉਹ ਉਹਨਾਂ ਨੇ ਪੂਰੀ ਤਰ੍ਹਾਂ ਕੱਟ ਆਫ ਕਰ ਦਿੱਤਾ ਹੈਗਾ। ਜ਼ੀਲੋ, ਜਿਹਨੂੰ ਤੁਸੀਂ ਕਈ ਵਾਰੀ ਰੋਜ਼ ਆਪਾਂ ਦੇਖਦੇ ਹੈਗੇ ਜ਼ੀਲੋ ਦੇ ਉੱਤੇ ਘਰਾਂ ਦੀ ਪ੍ਰਾਈਸ ਕੀ ਆ, ਕਿਹੜਾ ਸੇਲ ਤੇ ਲੱਗਾ, ਕਿਹੜਾ ਨਹੀਂ ਹੈਗਾ, ਉਹਨਾਂ ਨੇ 25% ਆਪਣਾ ਸਟਾਫ ਲੇ ਆਫ ਕੀਤਾ ਆ। ਤੇ ਗੂਗਲ ਤੇ ਸਰਚ ਕਰਨਾ ਹੋਇਆ, ਕਿਤੇ ਸਰਚ ਕਰਕੇ ਦੇਖਿਓ, ਤੇ ਮੈਨੂੰ ਲੱਗਦਾ ਵੀ 150 ਕੰਪਨੀ ਦਾ ਮਾਰਗੇਜ ਦੀ ਜਿਹੜੀ ਆ ਉਹ ਆਲਰੇਡੀ ਸ਼ਟ ਡਾਊਨ ਹੋ ਚੁੱਕੀ ਹੈਗੀ ਆ ਮਾਰਗੇਜ ਲੇ ਆਫ ਦੇ ਅੰਡਰ। ਸੋ ਰੀਅਲ ਸਟੇਟ ਤੇ ਮਾਰਗੇਜ ਦੇ ਉੱਤੇ ਜਿਹੜਾ ਅਸਰ ਆ ਉਹ ਬਹੁਤ ਜ਼ਿਆਦਾ ਹੋ ਰਿਹਾ ਆ। ਨਵੇਂ ਘਰ ਜੋ ਕੰਸਟਰਕਸ਼ਨ ਹੋ ਰਹੀ ਆ, ਬਿਲਡਰਸ ਕਾਫੀ ਆਪਣੀਆਂ ਕੀਮਤਾਂ ਘਟਾ ਰਹੇ ਹੈਗੇ ਆ। ਆਪਾਂ ਪਿਛਲੇ ਦਿਨਾਂ 'ਚ ਵੀ ਦੱਸਦੇ ਰਹੇ ਸੀ ਵੀ ਜੀ ਕਾਫੀ ਜੀ ਜ਼ਿਆਦਾ ਜਿਹੜੀਆਂ ਪ੍ਰਾਈਸਿਸ ਆ ਨਵੇਂ ਘਰਾਂ ਦੀਆਂ ਘਟਾ ਰਹੇ ਹੈਗੇ ਆ। ਸੋ ਬਿਲਡਰਸ ਲਈ ਸਿਚੁਏਸ਼ਨ ਬੜੀ ਬੁਰੀ ਇਸ ਤਰ੍ਹਾਂ ਬਣੀ ਹੋਈ ਹੈਗੀ ਆ। ਬਾਕੀ ਇੰਟਰਸਟ ਰੇਟ ਵਧਣ ਦੇ ਪੂਰੇ ਚਾਂਸ ਆ ਇਸ ਵਾਰੀ, ਜਦੋਂ ਫੈਡਰਲ ਰਿਜ਼ਰਵ ਬੋਰਡ ਨੇ ਹੁਣ ਕਰਨਾ ਹੈਗਾ ਸਤੰਬਰ ਦੇ ਸ਼ਾਇਦ ਸੈਕੰਡ ਵੀਕ ਦੇ ਵਿੱਚ, ਤੇ ਕਹਿੰਦੇ ਵੀ 0.5% ਤੋਂ ਲੈ ਕੇ 0.75% ਤੱਕ ਮਾਰਗੇਜ ਅਪ ਜਾਊਗਾ। ਜੇ ਇੰਨਾ ਹੋਰ ਅਪ ਜਾਂਦਾ ਹੈ ਤੇ ਇਹ ਰੀਅਲ ਸਟੇਟ ਇੰਡਸਟਰੀ ਦੇ ਉੱਤੇ ਬਹੁਤ ਬੁਰਾ ਅਸਰ ਪਾਊਗਾ। ਇਹਦੇ ਸੰਬੰਧ ਦੇ ਵਿੱਚ ਐਲਿਜ਼ਾਬੈਥ ਵੈਰਨ ਨੇ ਕਾਫੀ ਜੋ ਸੈਨੇਟਰ ਹੈਗੇ ਆ ਕਾਫੀ ਗੁੱਸਾ ਪ੍ਰਗਟਾਇਆ ਆ ਜੋ ਪੋਵਲ ਆ ਫੈਡਰਲ ਰਿਜ਼ਰਵ ਬੋਰਡ ਦੇ, ਉਹਨਾਂ ਤੇ ਵੀ ਤੁਸੀਂ ਇੰਨਾ ਜ਼ਿਆਦਾ ਇੰਟਰਸਟ ਰੇਟ ਵਧਾ ਕੇ ਇੱਕ ਰਿਸੈਸ਼ਨ ਨੂੰ ਜਲਦੀ ਸੱਦ ਰਹੇ ਹੈਗੇ ਆ। ਪਰ ਜੋ ਪੋਵਲ ਆ ਉਹ ਇਹ ਕਹਿ ਰਿਹਾ ਵੀ ਜੇ ਆਪਾਂ ਇੰਟਰਸਟ ਰੇਟ ਵਧਾਵਾਂਗੇ ਤੇ ਹੋ ਸਕਦਾ ਰਿਸੈਸ਼ਨ ਨਾ ਆਵੇ। ਜੀ ਜੀ ਬਿਲਕੁਲ। ਸੋ ਦੇਖੋ ਕੀ ਜਿਹੜੀ ਸਥਿਤੀ ਇਸ ਦੇ ਵਿੱਚ ਜਿਹੜੀ ਉਹ ਬਣਦੀ ਹੈ, ਕਹਿੰਦੇ ਵੀ ਅਮੂਮਨ ਦੇਖਿਆ ਗਿਆ ਹੈ ਇਤਿਹਾਸਿਕ ਤੌਰ ਦੇ ਉੱਤੇ ਵੀ ਜਿੰਨੀ ਵਾਰੀ ਵੀ ਫੈਡ ਨੇ ਰੇਟ ਇਨਕਰੀਜ਼ ਕੀਤੇ ਆ, ਮਾਰਕੀਟ ਉਦੋਂ ਜਿਹੜੀ ਉਹ ਡਾਊਨ ਗਈ ਆ। ਆਲਦੋ ਬਿਲਡਰਸ ਦਾ ਜਿੱਦਾਂ ਤੁਸੀਂ ਕਿਹਾ ਵੀ ਬੈਡ ਸਥਿਤੀ ਹੈਗੀ ਆ, ਪਰ ਖਰੀਦਣ ਵਾਲਿਆਂ ਦੇ ਲਈ ਇਹ ਚੰਗੀ ਖਬਰ ਦੇ ਵਜੋਂ ਵੀ ਜਿਹੜਾ ਉਹ ਕਈ ਲੋਕ ਦੇਖਦੇ ਆ ਵੀ ਐਟਲੀਸਟ ਪ੍ਰਾਈਸਿਸ ਅੱਗੇ ਦੇ ਨਾਲੋਂ ਜਿਹੜੇ ਹੁਣ ਘਟ ਰਹੇ ਹੈਗੇ। ਪਰ ਇਹ ਆ ਵੀ ਮਾਰਕੀਟ ਉਹੀ ਸਟੇਬਲ ਹੁੰਦੀ ਜਿਹਦੇ ਵਿੱਚ ਦੋਨਾਂ ਨੂੰ ਫਾਇਦਾ ਜਿਹੜਾ ਆ ਉਹ ਹੋ ਰਿਹਾ ਹੋਵੇ, ਸੈਲਰ ਨੂੰ ਵੀ ਤੇ ਜਿਹੜਾ ਨਾਲ ਦੇ ਨਾਲ ਬਾਇਰ ਆ ਉਸ ਨੂੰ ਵੀ ਜਿਹੜੀ ਉਹ ਗੁੱਡ ਡੀਲ ਮਿਲ ਰਹੀ ਹੋਵੇ। ਸੋ ਲੈਟਸ ਸੀ ਕੀ ਬਣਦੀ ਆ। ਓਵਰਆਲ ਜਿਹੜੀਆਂ ਹੋਮ ਪ੍ਰਾਈਸਿਸ ਆ ਉਹ ਜੂਨ ਮਹੀਨੇ ਦੇ ਮੁਕਾਬਲੇ ਪ੍ਰਾਈਸਿਸ ਜਿਹੜੀਆਂ ਉਹ ਘਟੀਆਂ ਆ, ਪਰ ਪਿਛਲੇ ਸਾਲ ਦੇ ਮੁਕਾਬਲੇ ਅਜੇ ਵੀ ਘਰਾਂ ਦੀ ਪ੍ਰਾਈਸ ਹਰਜੋਤ ਸਿੰਘ ਜੀ 18% ਵੱਧ ਹੈਗੀ ਆ। ਸੋ ਇਹ ਜਿਹੜਾ S&P ਕੋਰ ਲੌਜਿਕ ਕੇਸ ਸ਼ਿਲਰ ਹੈਗੇ ਆ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਦੱਸਿਆ ਹੈ, ਕਹਿੰਦੇ ਵੀ ਜਿਸ ਰਫਤਾਰ ਦੇ ਨਾਲ ਮਈ ਦੇ ਵਿੱਚ ਵੀ ਘਟੀਆਂ ਸੀਗੀਆਂ, ਇਹਦੇ ਵਿੱਚ ਵੀ ਜਿਹੜਾ ਉਹ ਇਹਨਾਂ ਨੇ ਘਟੀਆਂ ਹੈਗੀਆਂ। ਜੂਨ ਮਹੀਨੇ ਦੇ ਵਿੱਚ ਵੀ ਪ੍ਰਾਈਸਿਸ ਓਵਰਆਲ ਐਵਰੇਜ ਜਿਹੜੀਆਂ ਉਹ ਡਾਊਨ ਗਈਆਂ ਆ 0.77%, ਤਕਰੀਬਨ ਕਹਿ ਲਓ ਵੀ 0.25% ਜਿਹੜਾ ਉਹ ਥੱਲੇ ਨੂੰ ਜਿਹੜੀਆਂ ਹੋ ਗਈਆਂ ਆ। ਸੋ ਕਹਿੰਦੇ ਵੀ ਇਹ ਪਹਿਲਾ ਮੰਥਲੀ ਡਿਕਲਾਈਨ ਸੀਗਾ ਪਿਛਲੇ 3 ਸਾਲਾਂ ਦੇ ਵਿੱਚ ਦੇਖਿਆ ਗਿਆ ਆ, ਪਰ ਪਿਛਲੇ ਸਾਲ ਦੇ ਮੁਕਾਬਲੇ ਈਅਰ ਟੂ ਈਅਰ ਐਂਡ 18% ਘਰਾਂ ਦੀਆਂ ਪ੍ਰਾਈਸਿਸ ਅਜੇ ਵੀ ਉੱਤੇ ਆ। ਸਨੀ ਗਰੇਵਾਲ ਹੋਣੀ ਜਿਹੜੀ ਉਹ ਲਿਖਦੇ ਆ, ਕਹਿੰਦੇ ਵੀ ਬਿਲਡਰ ਨੇ ਲੁੱਟਿਆ ਬਹੁਤ ਆ ਲੋਕਾਂ ਨੂੰ,
ਕਹਿੰਦੇ 490 ਦਾ ਬੁੱਕ ਕੀਤਾ ਸੀਗਾ ਤੇ ਜਦੋਂ ਰਿਲੀਜ਼ ਕੀਤਾ 710 ਦਾ ਕਰਤਾ ਤੇ ਜੀ ਕਹਿੰਦੇ ਵੀ ਸਾਨੂੰ ਹੁਣ ਔਖੇ ਹੋ ਗਏ ਇੱਕ ਹਿਸਾਬ ਦੇ ਨਾਲ ਕੈਂਸਲ ਕਰਨਾ ਪਿਆ। ਸੋ ਇੱਕ ਦੀ ਨਹੀਂ, ਕਈਆਂ ਦੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਸਥਿਤੀ ਦੇਖੀ ਗਈ ਆ। ਬਿਗੇਸਟ ਡ੍ਰੌਪ ਤੁਹਾਡੇ ਹਰਜੋਤ ਸਿੰਘ ਜੀ ਬੇ ਏਰੀਏ ਦੇ ਵਿੱਚ ਦੇਖਿਆ ਗਿਆ। 10% ਘਰਾਂ ਦੇ ਪ੍ਰਾਈਸਿਸ ਜਿਹੜੇ ਉੱਥੇ ਡਿੱਗੇ ਆ। ਸੈਨ ਫਰਾਂਸਿਸਕੋ 'ਚ 7.4, ਸਿਆਟਲ 'ਚ 7.7%, LA ਸਾਈਡ 4.3 ਤੇ ਡੈਨਵਰ 'ਚ 4.2% ਪ੍ਰਾਈਸਿਸ ਆ ਉਹ ਥੱਲੇ ਨੂੰ ਗਈਆਂ ਨੇ। ਜੀ ਬਿਲਕੁਲ, ਸਨੀ ਗਰੇਵਾਲ ਨੂੰ ਦੱਸਦੇ ਆਈਏ ਬਹੁਤ ਖਾਸ ਕਰਕੇ ਤੁਹਾਡੇ ਏਰੀਏ ਦੇ ਵਿੱਚ ਫ੍ਰਿਜ਼ਨੋ ਕਾਉਂਟੀ 'ਚ ਜਿਹੜੇ ਬਿਲਡਰਸ ਆ ਉਹ ਹੁਣ ਪ੍ਰਾਈਸਿਸ ਬਹੁਤ ਘਟਾ ਰਹੇ ਆ। ਕਲੋਵਿਸ ਜਿਹੜੀ ਸਿਟੀ ਆ ਉੱਥੇ 4000 ਨਵੇਂ ਘਰ ਬਣਨੇ ਸੀ। ਸੋ ਹੁਣ ਜ਼ਰੂਰ ਉੱਧਰ ਚੱਕਰ ਮਾਰਿਓ ਕਿਉਂਕਿ ਬਿਲਡਰਸ ਮੈਂ ਪਿਛਲੇ ਦਿਨਾਂ ਤੋਂ ਦੇਖ ਰਿਹਾ 40-40, 50-50 ਹਜ਼ਾਰ ਡਾਲਰ ਵੀ ਘਰਾਂ ਦੀ ਪ੍ਰਾਈਸ ਘਟੀ ਹੈਗੀ ਕਿਉਂਕਿ ਓਵਰਆਲ ਕਹਿੰਦੇ ਵੀ 50 ਤੋਂ ਲੈ ਕੇ 60% ਲੋਕਾਂ ਨੇ ਕੰਟਰੈਕਟ ਜਿਹੜੇ ਆ ਆਪਣੇ ਉਹ ਕੈਨਸਲ ਕਰ ਦਿੱਤੇ ਆ ਕਿਉਂਕਿ ਕਈਆਂ ਨੇ ਹੁਣ ਅੱਜ ਤੋਂ ਪਿਛਲੇ ਸਾਲ ਦਾ ਬੁੱਕ ਕਰਾਇਆ ਸੀ ਉਸ ਟਾਈਮ ਦੇ ਉੱਤੇ 2.5 ਜਾਂ 2.75% ਇੰਟਰਸਟ ਰੇਟ ਸੀ 30 ਈਅਰ ਤੇ ਹੁਣ ਇਸ ਟਾਈਮ ਹੋਇਆ ਹੈਗਾ 5.5 ਜਾਂ ਅੱਜ 5.85 ਦੇ ਲੱਗੇ ਆ ਤੇ ਜੇ ਫੈਡਰਲ ਰਿਜ਼ਰਵ ਬੋਰਡ ਹੋਰ ਇਨਕਰੀਜ਼ ਕਰਦਾ ਤੇ ਅਗਲੇ ਮਹੀਨੇ ਤਾਈਂ ਤਾਂ ਇਹ 6 6.5 ਤੱਕ ਚਲੇ ਜਾਣਾ ਆ। ਫਿਰ ਲੋਕ ਕਿੱਦਾਂ ਇਸ ਨੂੰ ਅਫੋਰਡ ਕਰਨਗੇ। ਜੀ ਬਿਲਕੁਲ, ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਉਹ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਨੇ। ਚਲੋ ਕੀ ਹੁੰਦਾ ਆ, ਵੱਡੇ ਘਰਾਂ ਦੀਆਂ ਪ੍ਰਾਈਸਿਸ ਵੀ ਉਹ ਵੀ ਬਹੁਤ ਜ਼ਿਆਦੀਆਂ ਥੱਲੇ ਨੂੰ ਆ ਰਹੀਆਂ। ਅੱਗੇ ਤਾਂ ਹਰਜੋਤ ਸਿੰਘ ਜੀ ਫੱਟਾ ਦਿਸਦਾ ਹੀ ਨਹੀਂ ਸੀ ਹੁੰਦਾ ਜੀ ਵੀ ਜੀ ਬਿਲਕੁਲ ਘਰ ਕਦੋਂ ਲੱਗਾ ਤੇ ਕਦੋਂ ਜਿਹੜਾ ਉਹ ਵਿਕ ਗਿਆ। ਹੁਣ ਫੱਟੇ ਜਿਹੜੇ ਉਹ ਤੁਹਾਨੂੰ ਦਿਖਣੇ ਜਿਹੜੇ ਉਹ ਸ਼ੁਰੂ ਹੋ ਰਹੇ ਨੇ। ਸੋ ਜੇ ਕੋਈ ਅਜੇ ਵੀ ਤੁਸੀਂ ਬਾਇੰਗ ਮਾਰਕੀਟ ਦੇ ਵਿੱਚ ਹੈਗੇ ਆ, ਤੁਸੀਂ ਦੇਖਣਾ ਚਾਹੁੰਦੇ ਖਰੀਦਣਾ ਚਾਹੁੰਦੇ ਆ ਕਿਉਂਕਿ ਦੇਖੋ ਇੰਟਰਸਟ ਰੇਟ ਸਦਾ ਤਾਂ ਨਹੀਂ ਰਹਿਣੇ ਇਹਨਾਂ ਨੇ। ਜੇ ਹੁਣ ਤਾਂ ਨੂੰ ਗਏ ਆ ਤੇ ਜਦੋਂ ਸਾਰੀ ਸਥਿਤੀ ਚਾਹੇ ਸਾਲ ਨੂੰ ਹੋਵੇ, 2 ਸਾਲਾਂ ਨੂੰ ਹੋਵੇ, 3 ਨੂੰ ਹੋਵੇ, ਜਦੋਂ ਵੀ ਹੋਵੇ ਉਹ ਥੱਲੇ ਨੂੰ ਜਦੋਂ ਆਉਣਗੇ ਤਾਂ ਹਰਜੋਤ ਸਿੰਘ ਜੀ ਵੀ ਫਿਰ ਬੰਦੇ ਕੋਲ ਚਾਂਸ ਹੁੰਦਾ ਆ। ਜੇ ਹੁਣ ਤੁਸੀਂ ਚਾਹੇ ਥੋੜੇ ਜਿਹੇ ਹਾਈ ਇੰਟਰਸਟ ਰੇਟ ਦੇ ਉੱਤੇ ਲੈਂਦੇ ਆ ਪਰ ਘਰ ਦੀ ਪ੍ਰਾਈਸ ਤੇ ਤੁਹਾਡੇ ਜਿਹੜੇ ਪਸੰਦ ਦਾ ਐਕਚੁਅਲ 'ਚ ਘਰ ਆ ਉਹ ਜਿਹੜਾ ਹੋਵੇ ਤਾਂ ਉਹ ਵਧੀਆ ਗੱਲ ਆ। ਕਿਉਂਕਿ ਰੀਸੈਂਟ ਆਪਾਂ ਸਰਵੇ ਆਪਾਂ ਖਬਰਾਂ 'ਚ ਸ਼ੇਅਰ ਕੀਤਾ ਸੀਗਾ, ਲੋਕ ਬਹੁਤ ਪਰੇਸ਼ਾਨ ਇਸ ਟਾਈਮ ਹੈਗੇ ਆ। ਉਦੋਂ ਜੱਕੋ ਤੱਕੀ ਸਾਰਿਆਂ ਦੇ ਪਿੱਛੇ ਲੱਗ ਕੇ ਲੋਕਾਂ ਨੇ ਘਰ ਖਰੀਦ ਲਏ। ਬਹੁਤ ਸਾਰੀਆਂ ਜਿਹੜੀਆਂ ਚੈਕਿੰਗ ਹੁੰਦੀਆਂ ਆ ਉਹ ਉਹਨਾਂ ਨੇ ਰਹਿਣ ਦਿੱਤੀਆਂ ਤੇ ਹੁਣ ਪਛਤਾ ਰਹੇ ਆ। ਕਿਸੇ ਦੀ ਫਲੋਰਿੰਗ ਦੀ ਪ੍ਰੋਬਲਮ, ਕਿਸੇ ਦੀ ਰੂਫਿੰਗ ਦੀ, ਕਿਸੇ ਦੀ ਕੁਛ ਪ੍ਰੋਬਲਮ ਜਿਹੜੀਆਂ ਉਹਨਾਂ ਨੂੰ ਉਹ ਝੱਲਣੀਆਂ ਪੈ ਰਹੀਆਂ ਆ ਤੇ ਲੋਕ ਨਾ ਖੁਸ਼ ਨੇ ਖਰੀਦੇ ਹੋਏ ਜਿਹੜੇ ਉਹ ਘਰ ਨੂੰ ਲੈ ਕੇ। ਸੋ ਹੋਪਫੁਲੀ ਜਿਹੜਾ ਹੁਣ ਕੋਈ ਖਰੀਦਣ ਜਾ ਰਿਹਾ ਹਰਜੋਤ ਸਿੰਘ ਜੀ ਵੀ ਉਸ ਹਿਸਾਬ ਦੇ ਨਾਲ ਤੇ ਦੇਖ ਕੇ ਲਵੇ ਵੀ ਐਕਚੁਅਲ ਦੇ ਵਿੱਚ ਜਿਹੜਾ ਪਸੰਦ ਆ ਘਰ ਬੰਦਾ ਉਹੀ ਸੋ ਖਰੀਦੇ। ਬਹੁਤ ਵਾਰੀ ਰਾਜਕਮਲ ਸਿੰਘ ਜੀ ਲੋਕ ਆਪਣੇ ਜਿਹੜੇ ਸਰੋਤੇ ਆ ਕਾਲਾਂ ਕਰਕੇ ਪੁੱਛਦੇ ਰਹਿੰਦੇ ਵੀ ਤੁਹਾਡਾ ਕੀ ਵਿਊ ਆ, ਰਾਈਟ। ਸੋ ਆਪਾਂ ਤਾਂ ਜੋ ਮਾਰਕੀਟ 'ਚ ਹੋ ਰਿਹਾ, ਜੋ ਇਕੋਨੋਮਿਸਟ ਕਹਿ ਰਹੇ ਆ ਉਹ ਜ਼ਰੂਰ ਦੱਸ ਦਿੰਦੇ ਆ। ਬਹੁਤ ਸਾਰੇ ਇਕੋਨੋਮਿਸਟ ਇਹ ਕਹਿ ਰਹੇ ਆ ਵੀ ਤੁਹਾਨੂੰ 6 ਮਹੀਨੇ ਤੋਂ ਲੈ ਕੇ ਅਗਲੇ ਸਾਲ ਦੇ ਐਂਡ ਤੱਕ ਦੇਖਣਾ ਚਾਹੀਦਾ ਆ ਕਿਉਂਕਿ ਜੋ ਇੰਟਰਸਟ ਰੇਟ ਜੇ 2 ਵਾਰੀ ਜਾਂ 3 ਵਾਰੀ ਹੋਰ ਵੱਧਦਾ ਆ ਤੇ ਫਿਰ ਪ੍ਰਾਈਸਸ 'ਚ ਬਹੁਤ ਜ਼ਿਆਦਾ ਫਰਕ ਪਊਗਾ ਕਿਉਂਕਿ ਫਿਰ ਪ੍ਰਾਈਸਸ ਘਟਣਗੀਆਂ। ਬਾਕੀ ਇਹ ਏਰੀਏ ਤੇ ਡਿਪੈਂਡ ਕਰਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਬੇ ਏਰੀਏ ਦੀ ਦੱਸਦਾ ਜਾਵਾਂ, ਬੇ ਏਰੀਏ ਦੇ ਵਿੱਚ ਘਰਾਂ ਦੀਆਂ ਪ੍ਰਾਈਸਸ ਨੂੰ IT ਸੈਕਟਰ ਵਾਲੇ ਜੋ ਲੋਕ ਸੀ ਉਹਨਾਂ ਨੇ ਬਹੁਤ ਵਕਤ ਪਾਇਆ ਸੀ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਜ਼ਿਆਦਾ ਸੀਆਂ ਤੇ ਸਟਾਕ ਆਪਸ਼ਨ ਬੜੀ ਸੀ। ਹੁਣ ਜਿੱਦਣ ਤੋਂ ਸਟਾਕ ਮਾਰਕੀਟ ਐਨ ਲੁੜਕੀ ਹੋਈ ਆ ਤੇ ਉਹ ਸਾਰਾ ਕੁਝ ਡੈਡ ਪਿਆ ਹੈਗਾ। ਸੋ ਇਹਦੇ ਤੇ ਵੀ ਬਹੁਤ ਸਾਰਾ ਡਿਪੈਂਡ ਕਰਦਾ। ਫਿਰ ਉਹਨਾਂ ਨੇ ਘਰ ਜੇ ਲੇ ਆਫ ਵੱਧ ਜਾਂਦੀ ਹੈਗੀ ਆ ਕਿਉਂਕਿ ਲਗਭਗ ਬੇ ਏਰੀਏ 'ਚ ਇੱਕ ਐਮਾਜ਼ੋਨ ਨੂੰ ਛੱਡ ਕੇ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਉਹਨਾਂ ਨੇ ਫਰੀਜ਼ਿੰਗ ਕਰਤੀ ਆ। ਈਵਨ ਫੇਸਬੁੱਕ ਵਾਲੇ ਤਾਂ ਕਹਿ ਰਹੇ ਵੀ ਕਾਫੀ ਬੰਦੇ ਉਹ ਲੇ ਆਫ ਕਰਨਗੇ। ਸੋ ਉਹ ਜਦੋਂ ਉਹ ਲੇ ਆਫ ਹੋਣੀ ਆ ਉਹਦਾ ਵੀ ਅਸਰ ਬਹੁਤ ਜ਼ਿਆਦਾ ਪੈਂਦਾ ਹੈਗਾ ਆ। ਇਸੇ ਤਰ੍ਹਾਂ ਜੋ ਫ੍ਰਿਜ਼ਨੋ ਏਰੀਏ 'ਚ ਆ ਕਿਉਂਕਿ ਹਰ ਏਰੀਏ 'ਚ ਡਿਪੈਂਡ ਕਰਦਾ ਇਕੋਨਮੀ ਕਿਹਦੇ ਦੇ ਉੱਤੇ ਹੈਗੀ ਆ, ਰਾਈਟ। ਸੋ ਫ੍ਰਿਜ਼ਨੋ, ਬੇਕਰਫੀਲਡ, 99 ਵਾਲਾ ਜਿੰਨਾ ਸੈਕਟਰ ਆ ਇਹ ਟਰੱਕਿੰਗ ਵਾਲਾ ਹੈਗਾ ਆ ਇੱਥੋਂ ਜੁਬਾ ਸਿਟੀ ਤੋਂ ਲੈ ਕੇ ਤੇ ਉੱਥੇ ਜੇ ਟਰੱਕਿੰਗ ਦਾ ਹਾਲ ਜਿਸ ਤਰ੍ਹਾਂ ਹੁਣ ਚੱਲ ਰਿਹਾ 5-7 ਮਹੀਨੇ ਹੋਰ ਰਹਿੰਦਾ ਤੇ ਕਾਫੀ ਜ਼ਿਆਦਾ ਉੱਥੇ ਵੀ ਅਸਰ ਪੈਣਾ ਹੈਗਾ। ਸੋ ਜ਼ਰੂਰ ਆਪਣੇ ਏਰੀਏ ਹਿਸਾਬ ਨਾਲ ਸੋਚੋ ਕਿੱਥੇ ਕੀ ਹੋ ਰਿਹਾ। ਕਈ ਵਾਰੀ ਕੀ ਹੁੰਦਾ ਹੈ ਜਿੱਦਾਂ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਫ੍ਰਿਜ਼ਨੋ 'ਚ ਐਮਾਜ਼ੋਨ ਵਾਲੇ ਹੋਰ ਵਧਾ ਰਹੇ ਆਪਣੇ ਵੇਅਰ ਹਾਊਸ ਤੇ ਉੱਥੇ ਜੌਬਸ ਹੋਰ ਆਣੀਆਂ। ਸੋ ਹਰ ਇੱਕ ਏਰੀਏ ਤੇ ਡਿਪੈਂਡ ਕਰਦਾ ਹੈਗਾ ਕਿੱਥੇ ਕੀ ਹੈਗਾ ਪਰ ਫਰਕ ਬਹੁਤ ਆ। ਜ਼ਰੂਰ ਸਰਚ ਜ਼ਰੂਰ ਕਰੋ। ਬਾਕੀ ਜਿਹੜਾ ਹੁੰਦਾ ਜਿਹਨੂੰ ਸਮਾਨ ਵੇਚਣਾ ਹੁਣ ਤਾਂ ਕਹਿਣਾ ਹੀ ਆ ਵੀ ਮੈਂ ਹੁਣ ਰਾਈਟ ਟਾਈਮ ਹੈਗਾ ਆ ਜ਼ਰੂਰ। ਪਰ ਪ੍ਰੋਫੈਸ਼ਨਲ ਜਿਹੜੇ ਵੀ ਆ
ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ, ਸੈਕੰਡ ਓਪੀਨੀਅਨ ਲਾ ਲਓ ਜੀ। ਜੀ, ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਸਮਾਪਤੀ ਵੱਲ ਨੂੰ ਤੇ ਆਪਾਂ ਅੱਜ ਦੇ ਦਿਨ ਥੋੜ੍ਹੀਆਂ ਇੰਸ਼ੋਰੈਂਸ ਦੇ ਬਾਬਤ ਐਜੂਕੇਸ਼ਨ ਵੀ ਜਿਹੜੀ ਉਹ ਤੁਸੀਂ ਦੱਸਦੇ ਹੁੰਦੇ ਆ। ਸੋ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ, ਕੋਵਿਡ ਦਾ ਸਮਾਂ ਚਲੋ ਹੁਣ ਸੌਰੀ ਕੋਵਿਡ ਕਹਿ ਰਿਹਾ, ਕਵਰਡ ਕੈਲੀਫੋਰਨੀਆ ਜੀ ਦਾ ਜਿਹੜਾ ਸਮਾਂ ਮੁੜ ਦੁਬਾਰਾ ਆਉਣ ਵਾਲਾ ਹੋਊਗਾ, ਉਸ ਨੂੰ ਲੈ ਕੇ ਕੀ ਆ? ਅਜੇ ਵੀ ਜੇ ਕਿਸੇ ਨੇ ਪੁਰਾਣੇ ਟੈਕਸ ਟੁਕਸ ਭਰੇ ਆ ਉਹਨਾਂ ਦੇ ਜਾਂ ਐਕਸਟੈਂਸ਼ਨ ਲਈਆਂ ਸੀਗੀਆਂ 1095 ਫਾਰਮਸ ਜਾਂ ਹੋਰ ਜਿਹੜੇ ਆ, ਉਸ ਨੂੰ ਲੈ ਕੇ ਕੀ ਜਿਹੜੀਆਂ ਚੀਜ਼ਾਂ, ਜੇ ਤੁਸੀਂ ਥੋੜਾ ਸ਼ੇਅਰ ਕਰੋ। ਜੀ, ਸੋ ਬਿਲਕੁਲ ਜਿਸ ਤਰ੍ਹਾਂ ਤੁਹਾਡੇ ਮੂੰਹੋਂ ਪਹਿਲਾਂ ਕਵਰਡ ਨਿਕਲ ਗਿਆ, ਕਵਰਡ ਕੈਲੀਫੋਰਨੀਆ ਤੇ ਕਰੋਨਾ ਰਿਲੇਟਡ ਬਹੁਤ ਆ। ਜੀ। ਤੇ ਕਿਉਂਕਿ ਬੰਦਾ ਬਿਮਾਰ ਹੋ ਜਾਂਦਾ, ਪਤਾ ਨਹੀਂ ਹੈ, ਜੇ ਕਿਤੇ ਰੱਬ ਨਾ ਕਰੇ ਤੁਹਾਨੂੰ ਹਸਪਤਾਲ ਜਾਣਾ ਪੈ ਜਾਏ ਤਾਂ ਫਿਰ ਸਾਰਿਆਂ ਨੂੰ ਪਤਾ ਆ ਵੀ ਇੱਕ ਦਿਨ ਦਾ 15,000 ਤੋਂ ਥੱਲੇ ਬਿੱਲ ਨਹੀਂ ਆਉਂਦਾ ਹੈਗਾ। ਅੱਜ ਦੀ ਡੇਟ 'ਚ ਵੀ ਕੈਲੀਫੋਰਨੀਆ 'ਚ ਕਰੋਨਾ ਦੇ ਬਹੁਤ ਜ਼ਿਆਦਾ ਕੇਸ ਆ। ਉਹ ਗੱਲ ਜੁਦੀ ਆ ਵੀ ਜੋ ਉਹਨਾਂ ਦਾ ਇਫੈਕਟ ਆ ਕਰੋਨਾ ਦਾ, ਉਹ ਇੰਨਾ ਸਵੀਅਰ ਨਹੀਂ ਹੈਗਾ, ਮਾਈਲਡ ਹੈਗਾ ਆ। ਜਿਹੜਾ ਵਾਈਟ ਹਾਊਸ ਆ ਉਹਨਾਂ ਨੇ ਆਪਾਂ ਪਤਾ ਨਹੀਂ ਇਹ ਖਬਰ ਕੀਤੀ ਕਿ ਨਹੀਂ, ਉਹਨਾਂ ਨੇ ਪਿਛਲੇ ਦਿਨਾਂ 'ਚ ਅਨਾਉਂਸ ਕਰਤਾ ਵੀ ਇਸ ਸ਼ੁੱਕਰਵਾਰ ਤੋਂ ਬਾਅਦ ਤੁਸੀਂ ਜਿਹੜੀਆਂ ਫ੍ਰੀ ਵਾਲੀਆਂ ਕਿਟਸ ਮਿਲਦੀਆਂ ਸੀਗੀਆਂ ਉਹ ਭੇਜਣੀਆਂ ਬੰਦ ਕਰ ਦੇਣਗੇ। ਉਹ ਕਹਿੰਦੇ ਵੀ ਅਸੀਂ ਭੇਜਣੀਆਂ ਨਹੀਂ, ਅਸੀਂ ਇਹ ਹੁਣ ਰੱਖਣੀਆਂ ਆ, ਗਾਹਾਂ ਨੂੰ ਕਿਤੇ ਕੋਈ ਮੇਜਰ ਐਮਰਜੈਂਸੀ ਜਾਂ ਇਦਾਂ ਦਾ ਪੈਂਡੈਮਿਕ ਆ ਜਾਂਦਾ ਉਹਦੇ ਲਈ ਵਰਤਣ ਦੇ ਲਈ, ਕਿਉਂਕਿ ਵੀ ਕਾਫੀ ਇੰਪਰੂਵ ਹੋ ਰਿਹਾ ਹੈਗਾ। ਸੋ ਇਸੇ ਤਰ੍ਹਾਂ ਕਵਰਡ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ। ਕਵਰਡ ਕੈਲੀਫੋਰਨੀਆ ਦਾ ਕੀ ਚੱਕਰ ਆ ਵੀ ਪਿਛਲੇ ਜਾਂ ਈਵਨ ਬਹੁਤ ਸਾਰੇ ਲੋਕਾਂ ਦੇ ਕੋਲ ਮੈਡੀਕਲ ਵੀ ਆ। ਪਿਛਲੇ 2 ਸਾਲਾਂ ਦੇ ਦੌਰਾਨ ਜੋ ਕਾਉਂਟੀ ਦੇ ਆਫਿਸਰ ਸੀ, ਈਵਨ ਗਵਰਨਮੈਂਟ ਜਾਂ ਪ੍ਰਾਈਵੇਟ ਆਫਿਸਰਸ, ਲੋਕ ਘਰਾਂ ਤੋਂ ਕੰਮ ਕਰਦੇ ਸੀ। ਸੋ ਜਿੰਨੇ ਵੀ ਆਫਿਸਰ ਸੀ, ਚਾਹੇ ਉਹ ਕਵਰਡ ਕੈਲੀਫੋਰਨੀਆ ਦਾ, ਉਹਨਾਂ ਨੇ ਤੁਹਾਡੇ ਕੋਈ ਵੀ ਜਿਹੜੇ ਡਾਕੂਮੈਂਟਸ ਆ, ਚਾਹੇ ਇਮੀਗ੍ਰੇਸ਼ਨ ਨੂੰ ਲੈ ਕੇ ਆ, ਵਰਕ ਪਰਮਿਟ ਆ, ਗ੍ਰੀਨ ਕਾਰਡ, ਸਿਟੀਜ਼ਨ, ਜਾਂ ਤੁਹਾਡੀ ਇਨਕਮ ਨੂੰ ਲੈ ਕੇ, ਉਹ ਅਪਡੇਟ ਨਹੀਂ ਕੀਤੇ। ਉਹ ਇਦਾਂ ਹੀ ਰਿਨਿਊ ਕਰਦੇ ਰਹੇ ਵੀ ਚਲੋ ਕੋਈ ਨਹੀਂ, ਦੇਖੀ ਜਾਊਗੀ। ਹੁਣ ਉਹਨੇ ਕੀ ਕੀਤਾ, ਆਲ ਆਫ ਸਡਨ ਸਾਰੇ ਹੀ ਲੋਕਾਂ ਨੂੰ ਚਿੱਠੀਆਂ ਪਿਛਲੇ 3 ਮਹੀਨਿਆਂ 'ਚ ਪਾਈਆਂ ਵੀ ਤੁਸੀਂ ਸਤੰਬਰ 30 ਤੋਂ ਪਹਿਲਾਂ ਸੌਰੀ ਅਗਸਤ 31 ਤੋਂ ਪਹਿਲਾਂ ਜਿੱਦਾਂ ਕੱਲ ਇਹ ਤੋਂ ਪਹਿਲਾਂ ਆਪਣੀ ਐਪਲੀਕੇਸ਼ਨ ਅਪਡੇਟ ਕਰੋ। ਪ੍ਰੋਬਲਮ ਕੀ ਆ, ਆਪਾਂ ਜਿੱਦਾਂ ਸਾਰੇ ਪੰਜਾਬੀ ਹੈਗੇ ਆ, ਚਿੱਠੀਆਂ ਖੋਲਦੇ ਨਹੀਂ, ਜੇ ਖੋਲਦੇ ਆ ਤਾਂ ਸੋਚਦੇ ਵੀ ਗਾਰਬੇਜ ਹੋਣੀ ਆ, ਚੱਕ ਕੇ ਭਰੇ ਮਾਰਦੇ, ਪੜ੍ਹਦੇ ਨਹੀਂ। ਫਿਰ ਕੀ ਹੁੰਦਾ ਵੀ ਜਦੋਂ ਅਸੀਂ ਡਾਕਟਰ ਦੇ ਜਾਂਦੇ ਆ ਤੇ ਡਾਕਟਰ ਸਾਹਿਬ ਕਹਿੰਦੇ ਆ ਵੀ ਚਲੋ ਪਹਿਲਾਂ ਇੰਸ਼ੋਰੈਂਸ ਚੈੱਕ ਕਰੋ, ਤੇ ਬੰਦਾ ਸਿੱਕ ਆ ਤੇ ਉਹ ਕਹਿੰਦੇ ਵੀ ਤੁਹਾਡੀ ਤਾਂ ਇੰਸ਼ੋਰੈਂਸ ਕੈਂਸਲ ਹੋ ਗਈ ਆ। ਤੇ ਉਹ ਕਹਿੰਦੇ ਕੈਂਸਲ ਕਿੱਦਾਂ ਹੋ ਗਈ, ਸਾਨੂੰ ਤਾਂ ਪਤਾ ਨਹੀਂ, ਕਿਉਂਕਿ ਤੁਸੀਂ ਚਿੱਠੀ ਪੜ੍ਹੀ ਨਹੀਂ ਹੈ। ਸੋ ਉਹ ਹਰ ਇੱਕ ਬੰਦਾ ਜਿਹੜਾ ਕੈਲੀਫੋਰਨੀਆ ਦੇ ਵਿੱਚ ਹੈਗਾ ਆ, ਜ਼ਰੂਰ ਤੁਸੀਂ ਚਾਹੇ ਕਿਸੇ ਤੋਂ ਵੀ ਕਰਵਾਈ ਆ, ਤੁਹਾਨੂੰ ਉਹ ਲੈਟਰ ਆਈਆਂ ਆ ਵੀ ਤੁਸੀਂ ਆਪਣਾ ਇਮੀਗ੍ਰੇਸ਼ਨ, ਕਿਉਂਕਿ ਜਿਹਦਾ ਗ੍ਰੀਨ ਕਾਰਡ ਆ ਉਹ ਹਰ 2 ਸਾਲ ਬਾਅਦ ਜਾਂ 5 ਸਾਲ ਜਾਂ 10 ਸਾਲ ਬਾਅਦ ਰਿਨਿਊ ਹੋਣਾ ਆ। ਵਰਕ ਪਰਮਿਟ ਜਾਂ ਤੁਸੀਂ ਸਿਟੀਜ਼ਨ ਬਣ ਗਏ ਆ, ਉਹ ਅਪਡੇਟ ਕਰਾਓ, ਕਿਉਂਕਿ ਤੁਹਾਨੂੰ ਸਬਸਿਡੀ ਮਿਲਦੀ ਆ। ਗਵਰਨਮੈਂਟ ਸਬਸਿਡੀ ਉਹਨੂੰ ਹੀ ਦਿੰਦੀ ਆ ਜਿਹੜਾ ਲੀਗਲ ਹੈਗਾ USA ਦੇ ਵਿੱਚ। ਤੇ ਦੂਸਰੇ ਨੰਬਰ ਤੇ ਪਿਛਲੇ 2 ਸਾਲਾਂ 'ਚ ਇਨਕਮ ਨਹੀਂ ਅਪਡੇਟ ਕੀਤੀ, ਹੁਣ ਸਾਰਿਆਂ ਨੇ ਟੈਕਸ ਭਰ ਲਿਆ ਤੇ ਤੁਹਾਨੂੰ ਇਨਕਮ ਅਪਡੇਟ ਕਰਨੀ ਪੈਣੀ ਹੈਗੀ ਆ। ਨਹੀਂ ਤਾਂ ਤੁਹਾਡੀਆਂ, ਮੈਂ ਦੇਖਿਆ ਵੀ 90% ਆਫ ਦਾ ਟਾਈਮ ਤੁਹਾਡੀ ਜਿਹੜੀਆਂ ਕਵਰਡ ਕੈਲੀਫੋਰਨੀਆ ਦੀਆਂ ਪਾਲਿਸੀਜ਼ ਆ, ਉਹ ਇਸ ਮਹੀਨੇ ਦੇ ਐਂਡ 'ਚ ਕੈਂਸਲ ਹੋ ਜਾਣੀਆਂ, ਤੇ ਤੁਸੀਂ ਫਿਰ ਬਾਅਦ 'ਚ ਦੇਖਣਾ ਵੀ ਇਹ ਦੇਖੋ ਜੀ, ਇਹ ਤਾਂ ਹੁਣ ਕੈਂਸਲ ਹੋ ਗਈ ਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਤੁਹਾਡੇ ਦੋਸਤ ਮਿੱਤਰ ਆ, ਜ਼ਰੂਰ ਇੱਕ ਵਾਰੀ ਆਪਣੀ ਚੈੱਕ ਕਰ ਲਓ। ਜਿਹੜਾ ਵੀ ਤੁਹਾਡਾ ਇੰਸ਼ੋਰੈਂਸ ਏਜੰਟ ਆ, ਜਾਂ ਕਵਰਡ ਕੈਲੀਫੋਰਨੀਆ ਨੂੰ ਡਾਇਰੈਕਟਲੀ ਕਾਲ ਕਰਕੇ, ਜਾਂ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਕੇ ਕਨਫਰਮ ਕਰ ਲਓ ਵੀ ਐਵਰੀਥਿੰਗ ਪੇਪਰ ਵਰਕ ਓਕੇ ਆ, ਕੋਈ ਪ੍ਰੋਬਲਮ ਤਾਂ ਨਹੀਂ। ਤੇ ਦੂਸਰੀਆਂ ਜਿਹੜੀਆਂ ਨਵੀਆਂ ਸ਼ੁਰੂ ਹੋਣੀਆਂ ਹੈਗੀਆਂ ਜਨਵਰੀ 1 ਤੋਂ, ਉਹ ਮੋਸਟ ਪ੍ਰੋਬਬਲੀ ਅਕਤੂਬਰ ਦੇ ਵਿੱਚ ਨਵੀਆਂ ਐਪਲੀਕੇਸ਼ਨਾਂ ਸ਼ੁਰੂ ਹੋ ਜਾਣੀਆਂ, ਇਫੈਕਟਿਵ ਉਹ ਜਨਵਰੀ 1 ਤੋਂ ਹੋਣੀਆਂ ਹੈਗੀਆਂ ਆ। ਉਹਦੇ ਸੰਬੰਧ 'ਚ ਇੱਕ ਇਹ ਵੀ ਮੈਂ ਜ਼ਰੂਰ ਕਹਿਣਾ ਚਾਹੁੰਦਾ, ਬਹੁਤ ਸਾਰੇ ਲੋਕ ਨਵੇਂ ਮੂਵ ਹੁੰਦੇ ਆ ਕੈਲੀਫੋਰਨੀਆ ਦੇ ਵਿੱਚ, ਫਿਰ ਤੁਸੀਂ ਵਿਦਿਨ 30 ਡੇਜ਼ ਤੁਸੀਂ ਕਿਸੇ ਵੀ ਟਾਈਮ ਇੰਸ਼ੋਰੈਂਸ ਕਰਵਾ ਸਕਦੇ ਆ। ਜਾਂ ਅੱਜ ਕੱਲ੍ਹ ਲੇ ਆਫ ਵੀ ਹੋ ਰਹੀ ਹੈਗੀ ਆ, ਤੁਸੀਂ ਕੰਮ ਤੋਂ ਲੇ ਆਫ ਹੋ ਗਏ ਆ, ਫਿਰ ਤੁਸੀਂ ਕਵਰਡ ਕੈਲੀਫੋਰਨੀਆ, ਜਿਹਨੂੰ ਓਬਾਮਾ ਕੇਅਰ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਕਹਿੰਦੇ, ਉਹ ਕਰਵਾ ਸਕਦੇ ਆ। ਜਾਂ ਈਵਨ ਤੁਹਾਨੂੰ ਫਾਈਨ ਹੋਇਆ ਆ ਭਈ ਤੁਸੀਂ ਕਰਵਾਈ ਨਹੀਂ ਸੀ, ਫਿਰ ਵੀ ਤੁਸੀਂ ਉਹ ਕਰਵਾ ਸਕਦੇ ਆ। ਜ਼ਰੂਰ ਤੁਹਾਨੂੰ ਕਵਰਡ ਕੈਲੀਫੋਰਨੀਆ ਦਾ ਕੋਈ ਕੁਐਸਚਨ ਹੋਇਆ ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ 408-272-2500 ਤੇ। ਇਸੇ ਤਰ੍ਹਾਂ ਲਾਈਫ ਇੰਸ਼ੋਰੈਂਸ ਪਿਛਲੇ 2-3 ਹਫ਼ਤਿਆਂ ਤੋਂ ਬਹੁਤ ਸਾਰੇ ਜੋ ਆਪਣੇ ਸਰੋਤੇ ਆ, ਉਹ ਆਪਣੀਆਂ ਪਾਲਿਸੀ ਭੇਜ ਰਹੇ, ਕੋਈ ਚੈੱਕ ਕਰ ਰਿਹਾ, ਬੈਨੀਫੀਸ਼ੀਅਰੀ ਚੈੱਕ ਕਰ ਰਿਹਾ। ਸੋ ਜ਼ਰੂਰ
ਕਿਉਂਕਿ ਕੀ ਆ, ਕਈ ਵਾਰੀ ਬੰਦਾ 20 ਸਾਲ ਪਹਿਲਾਂ ਦੀ ਲਾਈਫ ਇੰਸ਼ੋਰੈਂਸ ਕਰਾਈ ਹੁੰਦੀ ਆ, ਚੈੱਕ ਕਰਦਾ ਨਹੀਂ ਮੁੜ ਕੇ ਵੀ ਕੁਛ ਉਹਨੂੰ ਅਪਡੇਟ ਤਾਂ ਨਹੀਂ ਕਰਨਾ, ਬੈਨੀਫਿਸ਼ਰੀ ਤਾਂ ਨਹੀਂ ਅਪਡੇਟ ਕਰਨੇ, ਉਹ ਜ਼ਰੂਰ ਚੈੱਕ ਕਰ ਲਿਆ ਕਰੋ। ਕਿਉਂਕਿ ਆਪਾਂ ਫੇਸਬੁੱਕ ਜਾਂ ਹੋਰ ਤੇ ਬਹੁਤ ਸਮਾਂ ਸਪੈਂਡ ਕਰ ਦਿੰਦੇ ਆ, ਪਰ ਇਹ ਜਿਹੜੀਆਂ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ ਇਹਨਾਂ ਤੇ ਵੀ ਕੁਛ ਸਮਾਂ, ਸਾਲ 2 ਸਾਲ ਬਾਅਦ ਆਪ ਹੀ ਚੈੱਕ ਕਰ ਲਓ ਵੀ ਐਵਰੀਥਿੰਗ ਓਕੇ ਆ ਜਾਂ ਕੁਐਸਚਨ ਆ, ਆਪਣੇ ਜੋ ਇੰਸ਼ੋਰੈਂਸ ਬ੍ਰੋਕਰ ਆ ਉਹਨਾਂ ਨੂੰ ਕਾਲ ਕਰ ਸਕਦੇ ਆ। ਜੀ ਜੀ ਤੇ ਧੰਨਵਾਦ ਜੀ, ਮਿਹਰਬਾਨੀ। ਹੁਣ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਸ਼ਾਮ ਨੂੰ ਜਿਹੜੀਆਂ ਅਮਰੀਕਾ ਦੀਆਂ ਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਲੈ ਕੇ 5:40 ਤੇ ਹਾਜ਼ਰ ਹੋਵਾਂਗੇ। ਇਸ ਤੋਂ ਅਗਲਾ ਪ੍ਰੋਗਰਾਮ 10 ਤੋਂ 11 ਵਜੇ ਦੇ ਵਿੱਚ ਆਤਮਿਕ ਆਨੰਦ, 11 ਤੋਂ 1 ਵਜੇ ਦੇ ਵਿੱਚ ਨਜ਼ਰੀਆ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 3 ਤੋਂ ਲੈ ਕੇ 4 ਵਜੇ ਤੱਕ ਸਾਂਝੀ ਸੱਥ, 4 ਤੋਂ 5:30 ਅੱਜ ਹੋਵੇਗਾ ਜੀ ਘਰੇਲੂ ਨੁਸਖਿਆਂ ਦਾ ਪ੍ਰੋਗਰਾਮ ਸਿਹਤ ਸੰਭਾਲ, 5:40 ਤੇ ਅਪਡੇਟ ਕੈਲੀਫੋਰਨੀਆ, ਜਿਸ ਦੇ ਵਿੱਚ ਅਮਰੀਕਾ ਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ, ਤੇ 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਹੁਣਾਂ ਦੇ ਨਾਲ ਉਹ ਪੇਸ਼ ਕੀਤਾ ਜਾਊਗਾ। ਸੋ ਇੱਥੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।